ਗੁਜਰਾਂਵਾਲਾ 'ਚ ਅਮਰਤਾ ਪ੍ਰੀਤਮ ਪੈਦਾ ਹੋਈਆਂ ਤੇ ਵੰਡ ਵੇਲੇ ਫਿਰ ਉਹ ਭਾਰਤ ਚਲੀਆਂ ਗਈਆਂ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਵਰਾਂ ਵਿੱਚੋਂ ਬੋਲ, ਤੇ ਫੇਰ ਕਿਤਾਬ ਇਸ਼ਕ ਦੀ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ ਤੇ ਤੂੰ ਲਿਖ ਲਿਖ ਮਾਰੇ ਵੈਨ। ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਉੱਠ ਦਰਦ ਮੰਦਾਂ ਦਿਆ ਦਰਦੀਆ, ਉੱਠ ਵੇਖ ਆਪਣਾ ਪੰਜਾਬ। ਅੱਜ ਬੇਲੇ ਲਾਸ਼ਾਂ ਖਿਲ ਰਹੀਆਂ ਤੇ ਲਹੂ ਦੀ ਭਰੀ ਚਨਾਬ। ਅੱਜ ਸਾਰੇ ਹੀ ਕੈਦੋ ਬਣ ਗਏ ਨੇ ਹੁਸਨ ਇਸ਼ਕ ਦੇ ਚੋਰ, ਤੇ ਅੱਜ ਕਿੱਥੋਂ ਲਿਆਈਏ ਲੱਭ ਕੇ ਤੇ ਵਾਰਿਸ ਸ਼ਾਹ ਇੱਕ ਹੋਰ। ਜ਼ਬਾਂ ਸ਼ੀਰੀ ਮੁਲਕ ਗੀਰੀ। ਵਾਹ। ਤੁਸੀਂ ਜੋ ਮੁਹੱਬਤ ਨਾਲ ਕਿਸੇ ਨੂੰ ਆਪਣਾ ਮਤੀ ਬਣਾ ਸਕਦੇ ਹੋ, ਡਾਂਗ ਨਾਲ ਕਦੀ ਨਹੀਂ ਬਣਾ ਸਕਦੇ। ਤੋਂ ਨੇਕ ਲੋਕ ਜਿਹੜੇ ਨੇ, ਚੰਗੇ ਦੁੱਧ ਤੇ ਚੰਗੇ ਤੁਖਮ ਦੇ ਵਾਰਿਸ ਜਿਹੜੇ ਨੇ, ਉਹ ਤੇ ਭਲਾਈਆਂ ਤੇ ਚੰਗੀਆਂ ਪਿਰਤਾਂ ਪਾਉਂਦੇ ਨੇ। ਵਹੁਟੀ ਦੇ ਆਏ ਪੇਕੇ ਤੇ ਵਹੁਟੀ ਲਾਲ ਗੁੱਲਾ ਸੇਕੇ। ਹਾਂਜੀ ਹਾਂਜੀ ਹਾਂਜੀ। ਤੇ ਬੰਦੇ ਦਾ ਆਇਆ ਕੋਈ ਤੇ ਵਹੁਟੀ ਸੁੱਜ ਪੜੌਲਾ ਹੋਈ। ਹਾਂਜੀ, ਜਦੋਂ ਉਹਨਾਂ ਦੇ ਪੇਕਿਆਂ ਤੋਂ ਕੋ ਆ ਜਾਂਦਾ ਤੇ ਉਹ ਜਨਾਬ ਨਾ ਉਹਨਾਂ ਦੀ ਅੱਡੀ ਨਹੀਂ ਜ਼ਮੀਨ ਤੇ ਲੱਗਦੀ। ਉਹਨਾਂ ਨੂੰ ਬੜਾ ਚਾਅ, ਮੇਰੀ ਭੈਣ ਆਈ, ਮੇਰਾ ਭਰਾ ਆਇਆ, ਮੇਰੀ ਮਾਮੀ ਆਈ, ਹਾਂਜੀ ਮੇਰੀ ਬੇਬੇ ਆਈ। ਬੰਦਾ ਅਸਮਾਨੋਂ ਡਿੱਗਾ ਤੇ ਬਚ ਸਕਦਾ ਹੈ, ਬੰਦੇ ਦੀ ਨਜ਼ਰੋਂ ਡਿੱਗਾ, ਬੰਦੇ ਦੀਆਂ ਅੱਖਾਂ 'ਚੋਂ ਡਿੱਗਾ ਨਹੀਂ ਬਚ ਸਕਦਾ। ਨਫ਼ਰਤ ਜਿਹੜੀ ਆ ਉਹਦੀ ਕੁੱਖੋਂ ਨਫ਼ਰਤ ਜੰਮਦੀ ਏ ਤੇ ਪਿਆਰ ਦੀ ਕੁੱਖੋਂ ਪਿਆਰ ਜੰਮਦਾ ਹੈ। ਜੋ ਵੀ ਖਾए तेरे दर पर उसका तू मशकूर हो, क्योंकि उसने अपना खाया तेरे दस्तरखान पर। ਰੱਬ ਨਾ ਡਾਂਗੀ ਮਾਰਦਾ, ਦੇ ਕਵੱਲੀ ਮੱਤ। ਉਹਦੀ ਫਿਰ ਮੱਤ ਜਿਹੜੀ ਹੈ ਨਾ ਪੁੱਠੀ ਰੱਬ ਕਰ ਦਿੰਦਾ। ਉਹ ਫਿਰ ਪੁੱਠੀਆਂ ਪੁੱਠੀਆਂ ਹਰਕਤਾਂ ਤੇ ਅੱਗੋਂ ਪੁੱਠੀਆਂ ਹਰਕਤਾਂ ਦੇ ਪੁੱਠੇ ਨਤੀਜੇ ਨਿਕਲਣੇ ਸ਼ੁਰੂ ਹੋ ਜਾਂਦੇ ਨੇ, ਤੇ ਇੰਜ ਜਿਹੜੇ ਨੇ ਨਾ ਉਹ ਲੋਕ ਉਜਾੜੇ ਦੇ ਰਾਹ ਪੈ ਜਾਂਦੇ ਨੇ। ਖਿੱਦੂ ਫੋਲਿਆਂ ਲੀਰਾਂ ਹੀ ਨਿਕਲਦੀਆਂ। ਦੱਸਿਆ ਇਹ ਗਿਆ ਕਿ ਤੁਹਾਡਾ ਜਿਹੜਾ ਭਰਮ ਇੱਕ ਦੂਜੇ ਨਾਲ ਬਣਿਆ ਨਾ, ਉਹ ਭਰਮ ਕਾਇਮ ਰਹਿਣਾ ਚਾਹੀਦਾ। ਵਾਹ ਵਾਹ। ਹਰ ਬੰਦਾ ਜਿਹੜਾ ਉਹਦੇ ਕੋਈ ਨਾ ਕੋਈ ਆ ਵੀ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਹੈ, ਹਾਂਜੀ। ਤੇ ਜਦੋਂ ਉਹਦੀ ਫਰੋਲਾ ਫਰੋਲੀ ਕਰੇਗਾ ਤੇ ਫਿਰ ਇਸ ਤਰ੍ਹਾਂ ਜਿਵੇਂ ਲੀਰਾਂ ਨਿਕਲਦੀਆਂ। ਅਮੀਰ ਦੀ ਮਰ ਗਈ ਕੁੱਤੀ ਤੇ ਸਾਰੀ ਖਲਕਤ ਟੁੱਕੀ, ਤੇ ਗਰੀਬ ਦੀ ਮਰ ਗਈ ਮਾਂ, ਉਹਦਾ ਕਿਸੇ ਨਹੀਂ ਲਿਆ ਨਾ। ਚੌਧਰੀ ਸਾਹਿਬ ਬੜਾ ਮਾੜਾ ਹੋਇਆ। ਕੁੱਤੀ ਬੜੀ ਚੰਗੀ ਸੀ, ਭੌਂਕਦੀ ਬੜੀ ਚੰਗੀ ਸੀ, ਪੂਛਲ ਬੜੀ ਸੋਹਣੀ ਫੇਰਦੀ ਸੀ, ਹਾਂਜੀ ਇਹਦਾ ਰੰਗ ਬੜਾ ਸੋਹਣਾ ਸੀ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ, ਨਾਲ ਲੱਗਾ ਹੋਇਆ ਬੈਲ ਦਾ ਬਟਨ ਜ਼ਰੂਰ ਦਬਾਇਆ ਜੇ। ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ, ਤੇ ਪਿਆਰਿਓ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਸਾਡੇ ਵਾਸਤੇ ਬੜੀ ਹੱਲਾਸ਼ੇਰੀ ਦਾ ਸਬਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੁਫ਼ਤਗੂ ਨੂੰ ਮਜ਼ੀਦ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਸਾਡੇ ਕੁਝ ਮਿੱਤਰਾਂ ਨੇ ਕਰਾਚੀ ਤੋਂ ਇੱਕ ਪੋਇਟਰੀ ਭਿਜਵਾਈ ਹੈ, ਤੇ ਨਾਲ ਉਹਨਾਂ ਨੇ ਇਹ ਹੁਕਮ ਦਿੱਤਾ ਹੈ ਭਈ ਪੀਰ ਵਾਰਿਸ ਸ਼ਾਹ ਹੋਰਾਂ ਦਾ ਇਹ ਜਿਹੜਾ ਕਲਾਮ ਹੈ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਵਰਾਂ ਵਿੱਚੋਂ ਬੋਲ, ਇਹਨੂੰ ਵੀ ਕਿਸੇ ਦਿਨ ਆਪਣੇ ਵਲੌਗ ਵਿੱਚ ਸ਼ਾਮਿਲ ਕਰੋ ਤੇ ਇਹਦਾ ਤਰਜਮਾ ਵੀ ਸਾਨੂੰ ਦੱਸੋ। ਸਾਹਿਬੋ, ਸਭ ਤੋਂ ਪਹਿਲੇ ਤੇ ਅਸੀਂ ਆਪਣੇ ਉਹਨਾਂ ਪਿਆਰੇ ਮਿੱਤਰਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਪੀਰ ਵਾਰਿਸ ਸ਼ਾਹ ਸਾਹਿਬ ਸੈਯਦ ਦਾ ਕਲਾਮ ਨਹੀਂ ਹੈਗਾ। ਇਹ ਕਲਾਮ ਹੈ ਗੁਜਰਾਂਵਾਲਾ ਦੇ ਨਾਲ ਤਾਲੁਕ ਰੱਖਣ ਵਾਲੀ ਪਾਕੋ ਹਿੰਦ ਦੀ ਬਹੁਤ ਵੱਡੀ ਸ਼ਾਇਰਾ
ਅਮਰਤਾ ਪ੍ਰੀਤਮ ਹੋਰਾਂ ਦਾ। ਗੁਜਰਾਂਵਾਲਾ 'ਚ ਅਮਰਤਾ ਪ੍ਰੀਤਮ ਪੈਦਾ ਹੋਈਆਂ ਤੇ ਵੰਡ ਵੇਲੇ ਫਿਰ ਉਹ ਭਾਰਤ ਚਲੀਆਂ ਗਈਆਂ। ਇਹ ਉਹਨਾਂ ਦੀ ਇੱਕ ਤਵੀਲ ਨਜ਼ਮ ਦਾ ਇੱਕ ਕਤਾ ਹੈ, ਇੱਕ ਟੁਕੜਾ ਹੈ, ਇੱਕ ਟੋਟਾ ਹੈ, ਜਿਹੜਾ ਇਸ ਸ਼ੇਰ ਤੋਂ ਸ਼ੁਰੂ ਹੁੰਦਾ ਹੈ, ਭਈ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਵਰਾਂ ਵਿੱਚੋਂ ਬੋਲ, ਤੇ ਫੇਰ ਕਿਤਾਬ ਇਸ਼ਕ ਦੀ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ ਤੇ ਤੂੰ ਲਿਖ ਲਿਖ ਮਾਰੇ ਵੈਨ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਉੱਠ ਦਰਦ ਮੰਦਾਂ ਦਿਆ ਦਰਦੀਆ, ਉੱਠ ਵੇਖ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਖਿਲ ਰਹੀਆਂ ਤੇ ਲਹੂ ਦੀ ਭਰੀ ਚਨਾਬ। ਅੱਜ ਸਾਰੇ ਹੀ ਕੈਦੋ ਬਣ ਗਏ ਨੇ ਹੁਸਨ ਇਸ਼ਕ ਦੇ ਚੋਰ, ਤੇ ਅੱਜ ਕਿੱਥੋਂ ਲਿਆਈਏ ਲੱਭ ਕੇ ਤੇ ਵਾਰਿਸ ਸ਼ਾਹ ਇੱਕ ਹੋਰ। ਇਹ ਪਿਆਰਿਓ ਜਿਹੜੀ ਉਹਨਾਂ ਨੇ ਤਵੀਲ ਨਜ਼ਮ ਲਿਖੀ ਸੀ ਅਮਰਤਾ ਪ੍ਰੀਤਮ ਹੋਰਾਂ, ਇਹ ਵੰਡ ਬਾਬਤ ਹੀ ਲਿਖੀ ਗਈ ਸੀ। ਜਿਸ ਵੇਲੇ ਪਾਰਟੀਸ਼ਨ ਹੋਈ ਏ, ਪੰਜਾਬ ਵੀ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਉਸ ਵੇਲੇ ਜਿਹੜੀਆਂ ਔਕੜਾਂ, ਜਿਹੜੀਆਂ ਆਫਤਾਂ, ਜਿਹੜੇ ਕਜ਼ੀਏ ਲੋਕਾਂ ਝਾਗੇ, ਉਹਨਾਂ ਦਾ ਬੜਾ ਜ਼ਬਰਦਸਤ ਇਹਾਤਾ ਇਸ ਆਪਣੀ ਨਜ਼ਮ ਦੇ ਵਿੱਚ ਅਮਰਤਾ ਪ੍ਰੀਤਮ ਹੋਰਾਂ ਨੇ ਕੀਤਾ ਹੋਇਆ ਹੈ। ਇਹ ਤਵੀਲ ਨਜ਼ਮ ਹੈ, ਇਹਦੇ ਕੁਝ 94 ਟੋਟੇ ਆਪਣੇ ਕਿਸੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਸੇਵਾ 'ਚ ਪੇਸ਼ ਕਰਾਂਗੇ। ਉਹਨਾਂ ਦਾ ਸਿਆਕੋ ਸਬਾਕ ਵੀ ਦੱਸਾਂਗੇ, ਉਹਨਾਂ ਦਾ ਤਰਜਮਾ ਵੀ ਤੁਹਾਡੇ ਹਜ਼ੂਰ ਪੇਸ਼ ਕਰਾਂਗੇ। ਅੱਜ ਜਿਹੜੇ ਅਖਾਨ ਤੁਸੀਂ ਭਿਜਵਾਏ ਨੇ, ਆਓ ਉਹ ਸਾਰੇ ਅਖਾਨ ਲੈ ਕੇ ਤੇ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਵਿੱਚ, ਤੇ ਚੱਲ ਕੇ ਤੁਹਾਡੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਅਖਾਨਾਂ ਦੇ ਮਤਲਬ ਬਾਬਾ ਜੀ ਹੋਰਾਂ ਕੋਲੋਂ ਜਾਣੀਏ ਤੇ ਤੁਹਾਡੇ ਤਾਈਂ ਪੜ੍ਹਾਈਏ। ਆਓ ਸਾਡੇ ਨਾਲ। अस्सलामु अलैकुम जनाबे अली। जी बिस्मिल्ला जी, सत बिस्मिल्ला जी, जी आया ਨੂੰ जनाब। बड़ी मेहरबानी जनाब बाजवा साहब। अच्छा मेरे हजूर ਅੱਜ ਦਾ ਜਿਹੜਾ ਸਾਡਾ ਵਲੌਗ ਹੈ जी जी ਉਹਦੇ ਮੁੱਢ ਬੰਨਣ ਤੋਂ ਪਹਿਲੇ जी जी ਇੱਕ ਗੱਲ ਤੁਹਾਡੇ ਗੋਸ਼ੇ ਗੁਜ਼ਾਰ ਕਰਨੀ ਹੈ। ਇੱਕ ਵਾਰੀ ਅਸੀਂ ਕੁਝ ਚਿਰ ਪਹਿਲੇ ਇੱਕ ਵਲੌਗ ਕੀਤਾ ਸੀ, ਉਹਦੇ 'ਚ ਪਤਾ ਜੀ ਅਸਾਂ ਇੱਕ ਗੱਲ ਕੀਤੀ ਸੀ ਕਿ ਸਾਡੇ ਦੇਸ਼ ਪੰਜਾਬ ਦੀ ਇੱਕ ਬੜੀ ਖੂਬਸੂਰਤ ਸਾਡੀ ਰੀਤ ਸੀ ਭਈ ਅਸੀਂ ਇੱਕ ਦੂਜੇ ਦੇ ਨਾਲ ਸਲਾਮ ਦੁਆ ਲੈਂਦੇ ਹੁੰਦੇ ਸਾਂ। ਜਦੋਂ ਫਿਰ ਤੁਸੀਂ ਦੱਸਿਆ ਕਿ ਕਿਧਰੇ ਵੀ ਕੋਈ ਚੌਕੜੀ ਬੈਠੀ ਹੁੰਦੀ, ਕੋਈ ਦੋਸਤ ਬੈਠੇ ਹੁੰਦੇ ਸਨ, ਹਾਂਜੀ ਹਾਂਜੀ, ਤੇ ਘੋੜੇ ਤੇ ਸਵਾਰ ਜਿਹੜਾ ਹੁੰਦਾ ਸੀ, ਸਵਾਰ ਬੈਠਿਆਂ ਨਾਲ ਸਲਾਮ ਲੈਂਦਾ ਸੀ। ਹੁਕਮ ਹੀ ਇਹ ਹੀ ਹੈ। ਹਾਂਜੀ ਹਾਂਜੀ, ਉਹ ਸਾਡਾ ਵਲੌਗ ਜਿਹੜਾ ਸੀ ਨਾ ਸਰ, ਇੱਕ ਦੂਸਰੇ ਦੇ ਨਾਲ ਸਲਾਮ ਲੈਣ ਦਾ ਜਿਹੜਾ ਸਾਡਾ ਦੌਰ ਸੀ, ਉਦੋਂ ਆਪਸ ਵਿੱਚ ਮੁਹੱਬਤਾਂ ਦੇ ਵਟਾਂਦਰੇ ਹੁੰਦੇ ਸਨ, ਇੱਕ ਦੂਜੇ ਦੀ ਸਲਾਮਤੀ ਮੰਗਦੇ ਸਾਂ। ਉਹ ਸਾਡਾ ਵਲੌਗ ਵੇਖਿਆ ਜੀ ਸਾਊਦੀ ਅਰਬ ਦੇ ਵਿੱਚ ਖਾਲਿਦ ਮਹਿਮੂਦ ਸਾਹਿਬ ਨੇ, ਸਾਡੇ ਭਾਈ ਜੀ ਜੀ ਪਾਕਿਸਤਾਨੀ ਨੇ, ਰੁਜ਼ਗਾਰ ਦੇ ਸਿਲਸਿਲੇ 'ਚ ਉੱਥੇ ਮੁਕੀਮ ਨੇ। ਅੱਲਾਹ ਪਾਕ ਉਹਨਾਂ ਦੇ ਕੰਮ ਕਾਰੋਬਾਰ 'ਚ ਬਰਕਤ ਪਾਏ। ਆਮੀਨ ਆਮੀਨ। ਉਹਨਾਂ ਬੜੀਆਂ ਜਨਾਬ ਤੁਹਾਡੀਆਂ ਤਾਰੀਫਾਂ ਕੀਤੀਆਂ ਨੇ, ਬੜਾ ਸਲਾਹਿਆ ਹੈ। ਉਹਨਾਂ ਆਖਿਆ ਜੀ ਬੜੀਆਂ ਸੋਹਣੀਆਂ ਗੱਲਾਂ ਬਾਬਾ ਜੀ ਕਰਦੇ ਨੇ। ਇੱਕ ਗੱਲ ਸਰ ਉਹਨਾਂ ਨੇ ਇਹ ਕੀਤੀ ਹੈ ਕਿ ਜਿਹੜਾ ਬਾਬਾ ਜੀ ਨੇ ਇਹ ਫਰਮਾਇਆ ਹੈ ਕਿ ਇਸ ਜਿਹੜੀ ਰਸਮ ਹੈ, ਰੀਤ ਹੈ, ਇਸ ਖੂਬਸੂਰਤ ਟ੍ਰੈਡੀਸ਼ਨ ਦਾ ਫੇਰ ਇੱਕ ਅਹਿਆ ਹੋਣਾ ਚਾਹੀਦਾ, ਦੁਬਾਰਾ ਇਹਨੂੰ ਜ਼ਿੰਦਾ ਹੋਣਾ ਚਾਹੀਦਾ। ਉਹਨਾਂ ਆਖਿਆ ਕਿ ਬੜੇ ਅਫਸੋਸ ਨਾਲ ਮੈਂ ਤੁਹਾਡੇ ਨੋਟਿਸ ਵਿੱਚ ਲਿਆਉਣਾ ਚਾਹਨਾ, ਸਾਊਦੀ ਅਰਬ ਦੇ ਵਿੱਚ ਜਿੰਨੇ ਬੰਗਲਾਦੇਸ਼ੀ ਮੁਸਲਮਾਨ ਨੇ ਜਾਂ ਇੰਡੀਅਨ ਮੁਸਲਿਮਸ ਨੇ ਉੱਥੇ ਰਹਿੰਦੇ ਨੇ, ਉਹ ਕਹਿੰਦੇ ਨੇ ਕਿ ਉਹ ਅੱਜ ਵੀ ਆਪਸ ਵਿੱਚ ਇੱਕ ਦੂਜੇ ਨੂੰ ਮਿਲਦੇ ਨੇ ਤੇ ਬੜਾ ਗਰਮ ਜੋਸ਼ੀ ਦੇ ਨਾਲ ਕਲਾਵੇ ਲੈ ਕੇ ਇੱਕ ਦੂਜੇ ਨੂੰ ਸਲਾਮ ਦੁਆ ਲੈਂਦੇ ਨੇ, ਮੁਸਾਫੇ ਕਰਦੇ ਨੇ। ਲੇਕਿਨ ਪਾਕਿਸਤਾਨੀ ਸਾਊਦੀਆ ਦੇ ਵਿੱਚ ਵੀ, ਉਸ ਪਾਕ ਮੁਲਕ ਦੇ ਵਿੱਚ ਵੀ, ਉਹ ਕਹਿੰਦੇ ਨੇ ਕਿ ਜਦੋਂ ਅਸੀਂ ਇੱਕ ਦੂਜੇ ਦੇ ਕੋਲੋਂ ਲੰਘਨੇ ਆ ਤੇ ਗੁਰੇਜ਼ਾਂ ਹੋ ਕੇ ਇੱਕ ਦੂਜੇ ਕੋਲੋਂ ਜਿਵੇਂ ਆ ਨਾ ਜਾਨ ਛਡਾ ਕੇ ਸਲਾਮ ਦੁਆ ਤੱਕ ਲੈਣੀ ਗਵਾਰਾ ਨਹੀਂ ਕਰਦੇ। ਇਸ ਕਦਰ ਇਹ ਬੁਰੀ ਆਦਤ ਹੈ। ਹਾਂਜੀ, ਤੇ ਗੱਲ ਵੇਖੋ ਜੀ ਉਹਨਾਂ ਦੀ ਬੜੀ ਗੋਚਰੀ ਹੈ। ਤੇ ਤੁਸੀਂ ਤੇ ਉਦੋਂ ਵੀ ਨਸੀਹਤ ਕੀਤੀ ਸੀ, ਤੇ ਤੁਸੀਂ ਵੱਡੇ ਹੋ ਉਮਰੋਂ ਵੀ ਅਕਲੋਂ ਵੀ, ਤੇ ਤੁਸੀਂ ਅੱਜ ਵੀ ਜ਼ਰਾ ਇੱਕ ਅਪੀਲ ਕਰ ਛੱਡੋ। ਸਾਡਾ ਕੰਮ ਹੈ ਹੋਕਾ ਦੇਣਾ। ਹਾਂਜੀ, अल्लाह पाक दे बंदियां नू अगरचे बुत हैं जमात की आस्तीनों में, मुझे है हुक्म अज़ां
ਲਾ ਇਲਾਹਾ ਇਲੱਲਾ। ਤੇ ਜ਼ਰਾ ਜਨਾਬ ਸਾਡੇ ਵਿਊਅਰਸ ਦਾ ਵੀ ਤਰਲਾ ਕਰ ਛੱਡੋ ਤੇ ਇੱਕ ਹੁਕਮ ਦੇ ਛੱਡੋ, ਇੱਕ ਸਾਡੇ ਜਿੰਨੇ ਨੌਜਵਾਨ ਅੱਜ ਕੱਲ੍ਹ ਦੀ ਸਾਡੀ ਅਜੋਕੀ ਪੀੜ੍ਹੀ ਹੈ, ਸਾਡੇ ਪੰਜਾਬ ਵਾਸੀ ਦੁਨੀਆ ਭਰ 'ਚ ਜਿੱਥੇ ਵੀ ਨੇ, ਇਹ ਸਰ ਉਹਨਾਂ ਦਾ ਤਰਲਾ ਕਰੋ ਤੁਸੀਂ ਕਿ ਯਾਰ ਇੱਕ ਦੂਜੇ ਨਾਲ ਮੁਹੱਬਤਾਂ ਵਧਾਓ। ਇਹ ਸਰ ਪਿਆਰ ਕਰਨ ਵਾਲਿਆਂ ਦੀ ਧਰਤੀ ਹੈ ਪੰਜਾਬ। ਸਲਾਮ ਲੈਣਾ ਤੇ ਨਿਰਾ ਸੁਆਬ ਹੈ। ਕਿਸੇ ਨੂੰ ਇੰਨੀ ਗੱਲ ਤੁਸੀਂ ਫਰਮਾਇਆ ਸੀ ਵੀ ਇੱਕ ਬੰਦਾ ਆਖਦਾ ਅਸਲਾਮ ਵਾਲੇਕੁਮ, ਉਹਦੀ ਸਲਾਮਤੀ ਦੀ ਦੁਆ ਮੰਗਣੀ, ਦੁਆ ਮੰਗਦਾ, ਅੱਲਾ ਉਹਨੂੰ ਤਗੜਿਆਂ ਰੱਖੇ, ਖੈਰੀ ਸੁਖੀ ਨੌ ਬਰ ਨੌ ਰਵੇ। ਹਾਂ ਜੀ। ਔਰ ਨਾਲ ਤੁਸੀਂ ਇਹ ਵੀ ਫਰਮਾਇਆ ਸੀ ਵੀ ਜਿਹੜਾ ਅੱਗੋਂ ਆਖਦਾ ਹੈ ਵਾਲੇਕੁਮ ਅਸਲਾਮ ਵ ਰਹਿਮਤੁல்லாਹਿ ਵ ਬਰਕਾਤੁਹੂ, ਉਹਨੂੰ ਉਹਦੇ ਨਾਲੋਂ ਵੱਧ ਨੇਕੀਆਂ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਉਹਨੇ ਉਹਦੀ ਖੈਰ ਵਾਸਤੇ ਹੋਰ ਕਲਮੇ ਬੋਲੇ, ਬਿਲਕੁਲ ਉਹਨੂੰ ਹੋਰ ਸਵਾਬ ਮਿਲਦਾ, ਹੋਰ ਸਵਾਬ। ਹਾਂਜੀ ਹਾਂਜੀ। ਤੇ ਇਹ ਜਨਾਬ ਅਪੀਲ ਜਿਹੜੇ ਅਸੀਂ ਫੇਰ ਉਹਨਾਂ ਅੱਗੇ ਤਰਲਾ ਮਾਰਨੇ ਆ ਜੀ ਕਿ ਗੱਲ ਇਹ ਵੇ ਕਿ ਵੇਖੋ ਨਾ, ਬਾਹਰ ਦੇ ਮੁਲਕਾਂ ਦੇ ਵਿੱਚ ਬੰਦਾ ਆਪਣੇ ਮੁਲਕ ਦਾ ਨੁਮਾਇੰਦਾ ਹੁੰਦਾ, ਆਪਣੇ ਮੁਲਕ ਦਾ ਸਫੀਰ ਹੁੰਦਾ ਜੀ। ਹਰ ਬੰਦਾ ਜਿਹੜਾ ਸਾਡਾ ਜਿਹੜੇ ਵੀ ਮੁਲਕ 'ਚ, ਉਹ ਪਾਕਿਸਤਾਨ ਦਾ ਸਫੀਰ। ਵਾਹ ਵਾਹ ਵਾਹ। ਅਗਰ ਅਸੀਂ ਉੱਥੇ ਜਾ ਕੇ ਤੇ ਚੰਗੀਆਂ ਪਿਰਤਾਂ ਪਾਵਾਂਗੇ, ਹਾਂਜੀ, ਤੇ ਸਾਡਾ ਵਰਤਾਰਾ ਲੋਕਾਂ ਨਾਲ ਚੰਗਾ ਹੋਏਗਾ, ਹਾਂਜੀ, ਤੇ ਇਹ ਵੀ ਬੜੀ ਖੁਸ਼ੀ ਦੀ ਗੱਲ ਹੈ। ਲੇਕਿਨ ਜ਼ਰੂਰੀ ਇਹ ਵੇ ਕਿ ਆਪਣਿਆਂ ਨਾਲ ਵੀ ਚੰਗਾ ਹੋਵੇ ਜੀ। ਇੱਕ ਦੂਜੇ ਨਾਲ ਅਸੀਂ ਪਿਆਰ ਨਾਲ ਮਿਲੀਏ, ਇੱਕ ਦੂਜੇ ਕੋਲੋਂ ਲੰਘਦਿਆਂ ਸਲਾਮ ਦੁਆ ਲਈਏ। ਲੇਕਿਨ ਗੱਲ ਇਹ ਵੇ ਕਿ ਸਾਰਿਆਂ ਨੂੰ ਅੱਲਾ ਸਾਰਿਆਂ ਤੇ ਰਹਿਮ ਕਰੇ, ਸਾਰੇ ਹੀ ਜਾ ਕੇ ਉੱਥੇ ਰਿਆਲ ਕਮਾਣ ਜੀ, ਜ਼ਿਆਦਾ ਤੋਂ ਜ਼ਿਆਦਾ ਦੌਲਤ ਕਮਾਣ, ਆਪਣੇ ਘਰਾਂ 'ਚ ਲਿਆਉਣ ਤੇ ਖੁਸ਼ਹਾਲੀ ਉਹਨਾਂ ਦੇ ਘਰਾਂ 'ਚ ਆਵੇ। ਲੇਕਿਨ ਜਿਹੜੀਆਂ ਸ਼ਾਵਾਂ ਮੁਫਤ 'ਚ ਲੱਭਦੀਆਂ ਨੇ, ਵੇਖੋ ਨਾ, ਤੁਸੀਂ ਮਿਹਨਤ ਕਰਦੇ ਹੋ, ਕੋਈ ਟੈਕਸੀ ਚਲਾਉਂਦਾ, ਕੋਈ ਉੱਥੇ ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ, ਕੋਈ ਵਾਇਰਿੰਗ ਦਾ, ਕੋਈ ਵੀ ਕਰਦਾ ਹੈ, ਲੇਕਿਨ ਇੱਕ ਸਵਾਬ, ਇੱਕ ਚਾਹ ਤੁਹਾਨੂੰ ਮੁਫਤ 'ਚ ਲੱਭਦੀ ਹੈ। ਵਾਹ। ਉਹ ਮੁਫਤ 'ਚ ਇਹ ਵੇ ਕਿ ਤੁਸੀਂ ਕਿਸੇ ਨਾਲ ਲੰਘਦੇ ਨਾਲ, ਵੈਸੇ ਵੀ ਆਪਣਿਆਂ ਨਾਲ ਤੇ ਪਹਿਲਾਂ ਹੱਕ ਬਣਦਾ ਜੀ, ਕਿਉਂਕਿ ਉਹ ਤੁਹਾਡੇ ਨਸਲੋਂ ਵੀ ਕਿਤੋਂ ਨਾ ਕਿਤੋਂ ਤੁਹਾਡੇ ਜਾ ਕੇ ਬਲੱਡ 'ਚੋਂ ਵੀ ਤੁਹਾਡੀ ਰੱਤ ਦਾ ਵੀ ਉਹਨਾਂ ਨਾਲ ਕੋਈ ਸਾਂਝ ਹੋ ਸਕਦੀ ਹੈ। ਹਾਂਜੀ, ਵੇਖੋ ਨਾ, ਅਸੀਂ ਪਾਕਿਸਤਾਨੀ, ਸਾਡੀ ਇੱਕ ਸੰਝਾਨ ਹੋਣੀ ਚਾਹੀਦੀ ਹੈ ਕਿ ਬੜੇ ਖੁਸ਼ ਅਖਲਾਕ ਨੇ, ਹਾਂਜੀ। ਔਰ ਦੁਨੀਆ ਦੇ ਵਿੱਚ ਮਤਲਬ ਇਹ ਮੈਂ ਤੁਹਾਨੂੰ ਦੱਸਣਾ, ਮੈਂ ਆਪ 1980 ਜਰਮਨੀ ਸਾਂ ਜੀ, ਔਰ ਆਪਣਾ ਵਰਤਾਰਾ ਇੰਜ ਦਾ ਸੀ ਕਿ ਸਿੱਖ ਦੋਤਰਾ ਮੁੰਡੇ ਸਨ ਤੇ ਉਹ ਆਨੇ ਨੇ, ਬਾਜਵਾ ਸਾਹਿਬ ਜੀ ਮੁਸਲਮਾਨ ਤੇਰੇ ਤੁਹਾਡੇ ਵਰਗੇ ਹੀ ਹੁੰਦੇ ਨੇ ਤੇ ਸਾਨੂੰ ਵੀ ਮੁਸਲਮਾਨ ਹੋਣਾ ਚਾਹੀਦਾ ਹੈ। ਇੱਥੋਂ ਤੱਕ ਗੱਲ ਲੈਣ ਦੀ ਮੈਂ ਫਿਰ ਆ ਗਿਆ ਅੱਗੇ ਤੋ ਗੱਲ ਇਹ ਕਿ ਉਹਨਾਂ ਦੇ ਆਪਣੇ ਦਿਲ ਦੇ ਅੰਦਰ ਆਪਣੀ ਮੁਹੱਬਤ ਦਾ ਕਿਲਾ ਠੋਕ ਦਿੱਤਾ ਜੀ। ਤੋ ਤੁਸੀਂ ਵੀ ਵੇਖੋ ਨਾ, ਜ਼ਬਾਨ ਸ਼ੀਰੀ ਮੁਲਕ ਗੀਰੀ। ਵਾਹ। ਤੁਸੀਂ ਜੋ ਮੁਹੱਬਤ ਨਾਲ ਕਿਸੇ ਨੂੰ ਆਪਣਾ ਮਤੀ ਬਣਾ ਸਕਦੇ ਹੋ, ਡਾਂਗ ਨਾਲ ਕਦੀ ਨਹੀਂ ਬਣਾ ਸਕਦੇ। ਵਾਹ। ਜ਼ੋਰ ਨਾਲ ਕਦੀ ਨਹੀਂ ਬਣਾ ਸਕਦੇ ਜੀ। ਜ਼ੋਰ ਨਾਲ ਤੁਸੀਂ ਕਿਸੇ ਨੂੰ ਮਾਰ ਦਿਓਗੇ, ਉਹਦੀ ਨਸਲ ਚੋਂ ਤੀਜੀ ਚੋਂ ਉੱਠ ਕੇ ਤੁਹਾਡੀ ਨਸਲ ਦੇ ਬੰਦੇ ਨੂੰ ਮਾਰ ਦੇਗਾ ਜੀ, ਇਸ ਤਰ੍ਹਾਂ। ਤੇ ਜੇ ਤੁਸੀਂ ਕਿਸੇ ਦੇ ਭਲਾ ਕੀਤਾ ਹੋਏਗਾ, ਤੇ ਜੇ ਉਹ ਦੁੱਧ ਚੰਗਾ ਪੀਤਾ ਹੋਇਆ ਤੇ ਤੁਖਮ ਚੰਗਾ ਹੋਇਆ ਜੀ, ਤੇ ਉਹ ਆਪਣੀ ਨਸਲ ਨੂੰ ਦੱਸ ਦੇਗਾ ਕਿ ਇਸ ਨਸਲ ਨੇ ਸਾਡੇ ਨਾਲ ਭਲਾ ਕੀਤਾ ਹੈ। ਔਰ ਇਹਨਾਂ ਦੇ ਜਦੋਂ ਕਿਤੇ ਨਾ, ਜਦੋਂ ਦਾ ਲੱਗੇ ਇਹਨਾਂ ਦਾ ਨਿਉਂਦਰਾ ਜ਼ਰੂਰ ਲਾਣਾ ਜੇ, ਉਹ ਨੇਕੀ ਇਹਨਾਂ ਸਿਰ ਜ਼ਰੂਰ ਕਰਨੀ। ਵਾਹ। ਤੋ ਨੇਕ ਲੋਕ ਜਿਹੜੇ ਨੇ, ਚੰਗੇ ਦੁੱਧ ਤੇ ਚੰਗੇ ਤੁਖਮ ਦੇ ਵਾਰਸ ਜਿਹੜੇ ਨੇ, ਉਹ ਤੇ ਭਲਾਈਆਂ ਤੇ ਚੰਗੀਆਂ ਪਿਰਤਾਂ ਪਾਉਂਦੇ ਨੇ, ਇਸ ਤਰ੍ਹਾਂ। ਔਰ ਅਗਰ ਅਸੀਂ ਸਿਰਫ ਦੌਲਤ ਦੇ ਵਣਜਾਰੇ ਬਣ ਕੇ, ਇਨਸਾਨ ਤੇ ਫਿਰ ਮਤਲਬ ਇਹ ਇੱਕ ਵਰਕਿੰਗ ਟੂਲ ਹੀ ਹੋਇਆ ਨਾ ਜੀ। ਅਗਰ ਉਹ ਇਹਦੇ ਤੋਂ ਇਲਾਵਾ ਇਹਦੇ ਕੰਮ ਵੇਖੋ ਨਾ, ਤੁਸੀਂ ਖੋਤੇ ਤੇ ਵੀ ਪੱਠੇ ਲੱਦ ਲਓ ਜੀ, ਹਾਂਜੀ, ਜਾਂ ਸਮਾਨ ਲੱਦ ਲਓ ਤੇ ਉਹਦੇ ਤੋਂ ਬਾਅਦ ਉਹਨੂੰ ਪੱਠੇ ਪਾ ਦਿਓ। ਤੇ ਅਗਰ ਇਨਸਾਨ ਸਿਰਫ ਇਹ ਹੀ ਕਰਨਾ ਕਿ ਕੰਮ ਕਰਨਾ ਤੇ ਪੈਸੇ ਕਮਾਣੇ ਨੇ, ਤੇ ਫਿਰ ਇਨਸਾਨ ਤੇ ਅਰਬੀ ਦਾ ਲਫ਼ਜ਼ ਹੈ ਜਿਹਦਾ ਮੈਨਾ ਇਨਸ ਕਰਨ ਵਾਲਾ, ਪਿਆਰ ਕਰਨ ਵਾਲਾ। ਔਰ ਪਿਆਰ ਕਰਨ ਵਾਲੇ ਬਣੀਏ। ਔਰ ਪਿਆਰ ਵੀ ਜਿਸ ਤਰ੍ਹਾਂ ਨਬੀ ਪਾਕ ਨੇ ਕਿਹਾ ਕਿ ਅਵਲ ਖੇਸ਼ ਬਾਅਦ ਦਰਵੇਸ਼, ਸਾਨੂੰ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਔਰ ਆਪਣਿਆਂ ਨਾਲ ਤੁਸੀਂ ਇੱਕ ਕਮਿਊਨਿਟੀ ਦੇ ਤੌਰ ਤੇ, ਪਾਕਿਸਤਾਨੀ ਦੇ ਤੌਰ ਤੇ ਤੁਸੀਂ ਸੁਰ ਸਲੂਕ ਨਾਲ ਆਪਸ 'ਚ ਪਿਆਰ ਮੁਹੱਬਤ ਨਾਲ ਰਹੋ। ਬਾਅਦ ਚੁੰਝ ਵੀ ਤੁਹਾਡਾ ਪਹਾੜ ਹੋਵੇਗਾ, ਲੋਕ ਤੁਹਾਡੀ ਸਲਾਹਣਾ ਵੀ ਕਰਨਗੇ ਤੇ ਲੋਕ ਤੁਹਾਡੀ ਸਿਫਤ ਵੀ ਕਰਨਗੇ ਕਿ ਯਾਰ ਪਾਕਿਸਤਾਨੀ ਬੜੇ ਚੰਗੇ ਨੇ। ਲੋ ਜੀ ਬਾਜਵਾ ਸਾਹਿਬ, ਸਭ ਤੋਂ ਪਹਿਲਾਂ ਅਖਾਨ ਜਿਹੜਾ ਉਹ ਸਾਡੀ ਬੜੀ ਬੀਬੀ ਰਾਣੀ ਧੀ ਨੇ ਭਿਜਵਾਇਆ, ਜ਼ਾਹਿਦਾ
ਇਹਸਾਨ ਉਹਨਾਂ ਦਾ ਇਸਮੇ ਗ੍ਰਾਮੀ ਹੈ। ਉਹ ਆਖਦੀਆਂ ਨੇ ਕਿ ਮੈਂ ਬੜਾ ਹੀ ਸਵਾਦ ਲੈਣੀ ਆ ਤੁਹਾਡੇ ਵਲੌਗਸ ਦਾ, ਤੇ ਮੈਂ ਤੁਹਾਨੂੰ ਹੁਣ ਅਖਾਣ ਭਜਵਾਉਂਦੀ ਹੋਈ ਰਵਾਂ ਕਰਾਂਗੀ। ਅੱਜ ਜਿਹੜਾ ਉਹਨਾਂ ਅਖਾਣ ਭਜਵਾਇਆ ਹੈ ਉਹ ਇਸ ਤਰ੍ਹਾਂ ਹੈ ਭਈ ਵਹੁਟੀ ਦੇ ਆਏ ਪੇਕੇ ਤੇ ਵਹੁਟੀ ਲਾਲ ਗੁੱਲਾ ਸੇਕੇ। ਹਾਂਜੀ ਹਾਂਜੀ ਹਾਂਜੀ। ਤੇ ਬੰਦੇ ਦਾ ਆਇਆ ਕੋਈ ਤੇ ਵਹੁਟੀ ਸੁੱਜ ਪੜੌਲਾ ਹੋਈ। ਹਾਂਜੀ, ਇਹ ਜੀ ਗੱਲ ਇਹ ਹੈ ਕਿ ਇਹ ਜਿਹੜਾ ਨਾ ਇਹ ਇਨਸਾਨੀ ਰਵੱਈਏ ਜੀ ਵੇਖੋ ਨਾ, ਬੱਸੋਂ ਦੇ ਵਿੱਚ ਇਨਸਾਨੀ ਰਵੱਈਏ ਜਦੋਂ ਚੰਗੇ ਹੋ ਜਾਂਦੇ ਨੇ ਜੀ, ਉਦੋਂ ਬੱਸੋਂ ਸੁਧਰ ਜਾਂਦੀ ਹੈ, ਵਾਹ। ਉਦੋਂ ਸੋਹਣੀ ਹੋ ਜਾਂਦੀ ਹੈ, ਫੁੱਲਾਂ ਦੀ ਖੇੜਾ ਵਰਗੀ ਬਣ ਜਾਂਦੀ ਹੈ। ਹਾਂ। ਜਦੋਂ ਇਨਸਾਨਾਂ ਦੇ ਰਵੱਈਏ ਖਰਾਬ ਹੋ ਜਾਂਦੇ ਨੇ ਹਾਂਜੀ, ਤੇ ਉਹ ਵਿਗਾੜੂ ਹੋ ਜਾਂਦੇ ਨੇ, ਤੇ ਫਿਰ ਉਹੋ ਹੀ ਬੱਸੋਂ ਜਿਹੜੀ ਹੈ ਨਾ ਉਹ ਇੱਕ ਅੱਗ ਬਲ ਦਾ ਭਾਂਬੜ ਬਣ ਜਾਂਦਾ ਹੈ ਹਾਂਜੀ, ਜਿਹਦੇ ਚੋਂ ਲੰਘਦਿਆਂ ਮਤਲਬ ਹੈ ਕਿ ਅੱਗੋਂ ਅੱਗ ਦਾ ਲਾਂਬੂ ਹੀ ਪੈਂਦਾ ਹੈ ਜੀ। ਤੋ ਘਰਾਂ ਦੇ ਵਿੱਚ ਘਰਾਂ ਦਾ ਨਿਜ਼ਾਮ ਵੇਖੋ ਨਾ, ਜਿਸ ਤਰ੍ਹਾਂ ਘਰ ਵਿੱਚ ਧੀ ਹੈ, ਫਿਰ ਉਸ ਧੀ ਨੇ ਕਿਸੇ ਦੀ ਜਾ ਕੇ ਨੂੰਹ ਬਣਨਾ ਹੈ। ਹਾਂਜੀ, ਇਸ ਤਰ੍ਹਾਂ ਤੁਸਾਂ ਜਿਹੜੀ ਧੀ ਜੰਮੀ ਹੈ ਹਾਂ। ਤੁਸਾਂ ਕਿਸੇ ਦੀ ਧੀ ਲੈ ਕੇ ਆਉਣਾ ਹੈ ਹਾਂਜੀ ਹਾਂਜੀ। ਤੋ ਸਾਰੀਆਂ ਧੀਆਂ ਜਿਹੜੀਆਂ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਜਦੋਂ ਪੇਕਿਆਂ ਦੇ ਹੋਣ ਜੀ ਉਦੋਂ ਵੀ, ਤੇ ਜਦੋਂ ਜਾ ਕੇ ਸਹੁਰਿਆਂ ਦੇ ਜਾਣ ਉਦੋਂ ਵੀ ਇਹ ਸਮਝਣ ਕਿ ਮੈਂ ਹੁਣ ਇੱਥੇ ਆ ਗਈ ਹਾਂ ਤੇ ਮੈਂ ਹੁਣ ਇਹਨਾਂ ਦੀ ਧੀ ਹਾਂ। ਹਾਂਜੀ ਔਰ ਇਹਨਾਂ ਨੇ ਆਪਣੀਆਂ ਸਕੀਆਂ ਧੀਆਂ ਵਿਆਹ ਕੇ ਗਾਂ ਘੱਲ ਛੜੀਆਂ ਨੇ ਹਾਂਜੀ, ਤੇ ਮੈਂ ਮਤਲਬ ਇਹ ਕਿ ਉਹ ਸਮਝਣ ਕਿ ਅਸੀਂ ਹੁਣ ਜਿੱਥੇ ਆ ਗਈਆਂ ਸਾਡੇ ਪੇਕੇ, ਇਹ ਸਾਡੇ ਮਤਲਬ ਇਹ ਜਿਹੜਾ ਸਹੁਰਾ ਤੇ ਸੱਸੇ ਇਹ ਹੀ ਸਾਡੇ ਮਾਂ ਤੇ ਪਿਓ ਨੇ, ਅਸਾਂ ਇਹਨਾਂ ਦੀ ਇੱਜ਼ਤ ਮਾਂ ਤੇ ਪਿਓ ਜਿੰਨੀ ਹੀ ਕਰਨੀ ਹੈ। ਔਰ ਇਹ ਜਿਹੜਾ ਸੱਸ ਤੇ ਸਹੁਰਾ ਹੈ ਇਹਨਾਂ ਦੇ ਅੱਗੋਂ ਜਿਹੜੇ ਲੱਗਦੇ ਨਿਕਦੇ ਨੇ ਜਿੰਨੇ, ਉਹ ਵੀ ਮੇਰੇ ਹੀ ਆਪਣੇ ਨੇ, ਉਹ ਵੀ ਆਪਣੇ ਨੇ। ਅੱਛਾ, ਹੁੰਦਾ ਇੱਕ ਇਸ ਤਰ੍ਹਾਂ ਇਨਸਾਨੀ ਰਵੱਈਆ ਹੈ, ਇਹ ਗਲਤ ਹੈ ਕਿ ਬੀਬੀਆਂ ਵੇਖਿਆ ਕਿ ਜਦੋਂ ਉਹਨਾਂ ਦੇ ਪੇਕਿਆਂ ਤੋਂ ਕੋ ਆ ਜਾਂਦਾ ਤੇ ਉਹ ਜਨਾਬ ਨਾ ਉਹਨਾਂ ਦੀ ਅੱਡੀ ਨਹੀਂ ਜ਼ਮੀਨ ਤੇ ਲੱਗਦੀ, ਉਹਨਾਂ ਨੂੰ ਬੜਾ ਚਾਅ, ਮੇਰੀ ਭੈਣ ਆਈ, ਮੇਰਾ ਭਰਾ ਆਇਆ, ਮੇਰੀ ਮਾਮੀ ਆਈ ਹਾਂਜੀ, ਮੇਰੀ ਬੇਬੇ ਆਈ। ਅੱਛਾ, ਤੇ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਵੱਧ ਤੋਂ ਵੱਧ ਖਰਚ ਕਰਕੇ ਲਾਲ ਗੁੱਲਾ ਦਾ ਮਤਲਬ ਘਿਓ ਲਾ ਕੇ ਨਾ ਤੇ ਤਲ ਕੇ ਪਰੌਂਠੇ ਨੂੰ ਲਾਲ ਸੁਹਾ ਕਰ ਦੇਣਾ, ਭਾਵੇਂ ਉਹਨਾਂ ਕੋ ਚਿੱਠੇ ਹੀ ਨਾ ਜਾਏ ਹਾਂਜੀ। ਤੋ ਗੱਲ ਇਹ ਕਿ ਉਹਨਾਂ ਦੀ ਖਾਤਰ ਮਦਾਰਤ ਹੈ ਜੀ, ਕੋਈ ਕਸਰ ਨਹੀਂ ਛੱਡਣੀ, ਮਤਲਬ ਕੋਈ ਕਸਰ ਨਹੀਂ ਛੱਡਣੀ, ਔਰ ਫਿਰ ਖੁਸ਼ ਹੋ ਕੇ ਵੀ ਮਿਲਣਾ ਹੈ। ਲੇਕਿਨ ਇਹ ਮਤਲਬ ਇਹ ਗੱਲ ਚੰਗੀ ਨਹੀਂ, ਇਹ ਰਵੱਈਆ ਚੰਗਾ ਨਹੀਂ ਕਿ ਜਦੋਂ ਕੋਈ ਜਿਹੜਾ ਉਹਦਾ ਖਾਵੰਦ ਹੈ ਉਹਦੀਆਂ ਕੋਈ ਭੈਣਾਂ ਆ ਗਈਆਂ ਹਾਂਜੀ, ਜਾਂ ਉਹਦਾ ਕੋਈ ਹੋਰ ਕੋ ਉਹਦੇ ਮਾਮਿਆਂ ਚਾਚਿਆਂ ਚੋਂ ਆ ਗਿਆ, ਸਾਕ ਆ ਜਾਏ, ਕੋਈ ਉਹਦਾ ਸਾਕ ਆ ਜਾਏ ਤੇ ਉਹਨਾਂ ਨੂੰ ਤੇ ਜਨਾਬ ਭਾਂਡੇ ਪਏ ਭੰਨਣੇ ਤੇ ਨਿਆਣਿਆਂ ਨੂੰ ਚੰਡਾਂ ਪਈਆਂ ਮਾਰਨੀਆਂ ਹਾਂਜੀ। ਇਹ ਸੌਤਰੇ ਦੇ ਘਰ ਚ ਰਿਹਾ ਹੀ ਕੱਖ ਨਹੀਂ, ਔਰ ਮੱਥੇ ਦੇ ਵੱਟ 5-7 ਪਾ ਲੈਣੇ, ਇਹ ਚੰਗਾ ਕੰਮ ਨਹੀਂ। ਦਿੱਤਾ ਸਾਰਿਆਂ ਰੱਬ ਦਾ ਖਾਣਾ, ਜਿਹੜਾ ਵੀ ਜਿਹਦੇ ਕੋਲ ਜਾਂਦਾ ਨਾ ਉਹ ਆਪਣਾ ਮੁਕੱਦਰ ਉਹਦਾ ਪਹਿਲਾਂ ਉੱਥੇ ਅਪੜਿਆ ਹੁੰਦਾ ਹਾਂਜੀ, ਤੇ ਉਹ ਤਾਂ ਉੱਥੋਂ ਜੁਗਣ ਜਾਂਦਾ, ਵਰਨਾ ਤੇ ਕੋਈ ਇੱਕ ਸਾਹ ਨਹੀਂ ਮਰਦੀ ਨਾਲ ਲੈ ਸਕਦਾ। ਤੇ ਜੇ ਕੋਈ ਆਇਆ ਹਾਂਜੀ ਤੇ ਤੁਸੀਂ ਮਤਲਬ ਉਹਨੂੰ ਉਹ ਜਿਹੜਾ ਰਿਜ਼ਕ ਉਹਨੇ ਖਾਣਾ ਜਿਹੜਾ ਉਹਦੇ ਮੁਕੱਦਰ 'ਚ ਉਹਨੂੰ ਹੱਸਦੇ ਮੱਥੇ ਵੀ ਦਿਓਗੇ ਤੇ ਉਹਨੇ ਖਾ ਲੈਣਾ, ਤੇ ਜੇ ਮੱਥੇ ਵੱਟ ਪਾ ਕੇ ਵੀ ਦਿਓਗੇ ਤੇ ਫੇਰ ਵੀ ਖਾ ਲੈਣਾ, ਤੇ ਮੱਥੇ ਵੱਟ ਪਾਓਗੇ ਤੇ ਤੁਹਾਡੀ ਕਦਰ ਉਹਦੀ ਨਜ਼ਰ 'ਚ ਘਟੇਗੀ, ਘਟ ਜਾਏਗੀ। ਜਿਸ ਤਰ੍ਹਾਂ ਮੈਂ ਦੱਸਣਾ ਹੁੰਦਾ ਵੀ ਰਸਤੂ ਨੇ ਆਖਿਆ ਸੀ ਬੰਦਾ ਅਸਮਾਨੋਂ ਡਿੱਗਾ ਤੇ ਬਚ ਸਕਦਾ ਹੈ, ਬੰਦੇ ਦੀ ਨਜ਼ਰੋਂ ਡਿੱਗਾ, ਬੰਦੇ ਦੀਆਂ ਅੱਖਾਂ 'ਚੋਂ ਡਿੱਗਾ ਨਹੀਂ ਬਚ ਸਕਦਾ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਕਿਸੇ ਦੀਆਂ ਅੱਖਾਂ 'ਚ ਰਹੀਏ ਹਾਂਜੀ। ਤੋ ਸਾਡੀਆਂ ਜਿਹੜੀਆਂ ਨੂੰਹਾਂ ਧੀਆਂ ਨੇ, ਛੋਟੀ ਉਮਰ ਦੀਆਂ ਵੀ ਹੁੰਦੀਆਂ ਨੇ, ਵੱਡੀਆਂ ਵੀ, ਉਹਨਾਂ ਦਾ ਇਹ ਫਰਜ਼ ਬਣਦਾ ਹੈ ਕਿ ਖੁੱਲੇ ਦਿਲ ਨਾਲ ਮੱਥੇ ਖਿੜੇ ਮੱਥੇ ਨਾਲ ਔਰ ਮਤਲਬ ਇਹ ਹੱਸਦੇ ਮੱਥੇ ਨਾਲ ਤੇ ਖਿੜੇ ਮੱਥੇ ਨਾਲ ਉਹ ਉਸਨੇ ਹੀ ਜੀ ਆਇਆਂ ਨੂੰ ਆਖਣ, ਆਪਣੇ ਜਿਹੜਾ ਬੰਦਾ ਹੈ ਜਿਹੜਾ ਉਹਦਾ ਖਾਮਦ ਹੈ ਉਹਦੇ ਜਿਹੜੇ ਲੱਗਦੇ ਲੈਂਦੇ ਉਹ ਵੀ ਇਹਨਾਂ ਦੀਆਂ ਵੀ ਕੁਝ ਲੱਗਦੀਆਂ ਨੇ, ਨਨਾਨਾਂ ਲੱਗੀਆਂ ਹਾਂਜੀ, ਉਹਦੀਆਂ ਨਨਾਨਾਂ ਲੱਗੀਆਂ, ਮਤਲਬ ਉਹਨਾਂ ਦੀ ਭਰਜਾਈ ਲੱਗੀ, ਉਹਨਾਂ ਦਾ ਆਪਸ ਚ ਰਿਸ਼ਤਾ ਹੈ। ਕੱਲ ਨੂੰ ਇਹਨੇ ਵੀ ਉਹਨਾਂ ਕੋਲ ਜਾਣਾ ਜੀ, ਮਿਲਣ ਗਿਲਣ, 100 ਮਰਨੇ ਪਰਨੇ ਦੇ ਉੱਤੇ ਜਾਣਾ ਪੈਂਦਾ, ਤੇ ਜੇ ਦਿਲਾਂ ਦੇ ਵਿੱਚ ਵਿਥਾਂ ਪੈਣਗੀਆਂ, ਨਫ਼ਰਤਾਂ ਹੋਣਗੀਆਂ, ਕੱਲ ਨੂੰ ਜਦੋਂ ਇਹ ਉੱਥੇ ਜਾਏਗੀ ਤੇ ਉਹ ਵੀ ਇਹਨੂੰ ਉਸਨੇ ਹੀ ਮਤਲਬ ਮਿਲਣਗੇ ਤੇ ਫਿਰ ਨਾ ਨਫ਼ਰਤ ਜਿਹੜੀ ਆ ਉਹਦੀ ਕੁੱਖੋਂ ਨਫ਼ਰਤ ਜੰਮਦੀ ਏ ਤੇ ਪਿਆਰ ਦੀ ਕੁੱਖੋਂ ਪਿਆਰ ਜੰਮਦਾ ਹੈ। ਤੋ ਇਸ ਵਾਸਤੇ ਸਾਨੂੰ ਚਾਹੀਦਾ ਕਿ ਇਹ ਜਿਹੜਾ ਕੰਮ ਹੈ ਨਾ ਕਿ ਬੁੱਢੀ ਮਤਲਬ ਆਇਆ ਬੰਦੇ ਦਾ ਕੋਈ
ਤੇ ਬੁੱਢੀ ਸੁੱਜ ਪੜੋਲਾ ਹੋਈ ਹਾਂ। ਕਿ ਉਹਨੇ ਗੁੱਸੇ ਨਾਲ ਉਹਦਾ ਮੂੰਹ ਇੰਨਾ ਸੁੱਜ ਜਾਣਾ ਕਿ ਪੜੋਲੇ ਜਿੱਡਾ ਹੋ ਜਾਣਾ। ਪੜੋਲਾ ਪੁਰਾਣੇ ਜ਼ਮਾਨੇ 'ਚ ਦਾਣੇ ਪਾਣ ਵਾਲਾ ਹਾਂਜੀ, ਮਿੱਟੀ ਦਾ ਹੁੰਦਾ ਸੀ, ਬਹੁਤ ਵੱਡਾ। ਜੀ, ਜੀ। ਫਿਰ ਅਸੀਂ ਮਤਲਬ ਲੋਹੇ ਦੇ ਵੀ ਹੁਣ ਤੇ ਬਣਨੇ ਸ਼ੁਰੂ ਹੋ ਗਿਆ। ਜੀ, yes, sir। ਹਾਂਜੀ, ਤੋਂ ਮਤਲਬ ਇਹ ਹੈ ਕਿ ਇਹ ਰਵੱਈਏ ਜਿਹੜੇ ਚੰਗੇ ਨਹੀਂ। ਹਾਂ, ਲਓ ਜੀ ਪਿਆਰਿਓ, ਬਾਬਾ ਜੀ ਨੇ ਫਰਮਾਇਆ ਹੈ ਵੀ ਜਿਹੜਾ ਵੀ ਸਾਡੇ ਘਰ ਆਉਂਦਾ ਹੈ, ਖਾਣਾ ਤੇ ਉਹਨੇ ਆਪਣੇ ਮੁਕੱਦਰਾਂ ਦਾ। ਉਰਦੂ ਦਾ ਇੱਕ ਬੜਾ ਹੀ ਪਿਆਰਾ ਸ਼ੇਰ ਹੈ ਵੀ ਜੋ ਵੀ ਖਾਏ तेरे दर पर उसका तू मशकूर हो, क्योंकि उसने अपना खाया तेरे दस्तरखान पर। खाते तो उन्हें अपने नसीब ने, ते ना तुहाडा हो गया भी फलाने दे घर गया सां, उन्हें बड़ी आदर पा की, बड़ी खातर मदारत की। ते प्यारिओ, साडियां धीआं दी, साडियां खवातीन दी वाकई ये नेचर हुंदी है भी अपने पिछलियां तो कोई आवे ते बड़ा हेज करदियां ने, हर किस्म की खातर मदारत करदियां ने। ते खाउंद दा कोई आ जाए, रिश्तेदार, कोई ओदी भैन भरा, कोई ओदी भैन दा सौहरा ही नाल आ जाए, ते ओ जिस वेले ओदी अच्छी आओ भगत आदर भा नहीं ना करदियां, ते प्यारिओ साडे देश पंजाब दी ये भी एक रवायत है भई जदों कोई किसे नाल अच्छा सलूक ना करिए ਤੇ ਫਿਰ ਧੀ ਭੈਣ ਬਾਰੇ ਇਹ ਵੀ ਦੁਨੀਆ ਆਖਦੀ ਏ ਭਈ ਇਹਦੇ ਮਾਪਿਆਂ ਇਹਦੀ ਸਹੀ ਤਰਬੀਅਤ ਹੀ ਨਹੀਂ ਕੀਤੀ। ਇਹ ਕੁੜੀ ਸੁਗੜ ਸਿਆਣੀ, ਸਿੱਖਿਆਕਾਰ ਕੋਈ ਨਹੀਂ, ਮਾਪਿਆਂ ਸਮਝਾਇਆ ਹੀ ਕੱਖ ਨੇ। ਤੇ ਜੇ ਖੰਦਾ ਪਛਾਣੀ, ਜਿਵੇਂ ਬਾਬਾ ਜੀ ਪੇ ਫਰਮਾਉਂਦੇ ਸਨ ਵੀ ਹੱਸਦੇ ਮੱਥੇ ਮਿਲੇ ਧੀ ਰਾਣੀ, ਤੇ ਜੱਗ 'ਚ, ਪੂਰੇ ਪਿੰਡ 'ਚ, ਪੂਰੇ ਇਲਾਕੇ 'ਚ, ਮਹੱਲੇ 'ਚ ਇਸ ਗੱਲ ਦੀ ਖੁਸ਼ਬੂ ਫੈਲ ਜਾਂਦੀ ਹੈ ਵੀ ਬਹੁਤ ਚੰਗੇ ਮਾਂ ਬਾਪ ਦੀ ਬੱਚੀ ਹੈ। ਯਾਨੀ ਅਸੀਂ ਕੋਈ ਜਿਸਲੇ ਬੁਰਾ ਅਮਲ ਕਰਨੇ ਆ ਤਾਂ ਗੱਲ ਮਾਪਿਆਂ ਤੱਕ ਜਾਂਦੀ ਹੈ, ਤੇ ਚੰਗਾ ਵੀ ਕਰਨੇ ਆ ਤੇ ਸਲਾਹਣਾ ਮਾਪਿਆਂ ਤੱਕ ਜਾਂਦੀ ਹੈ, ਉਹਨਾਂ ਤੱਕ ਵੀ ਹੁੰਦੀ ਹੈ। ਬਾਬਾ ਜੀ ਸ਼ੇਖ ਫਹੀਮ ਸਾਹਿਬ ਨੇ ਕੈਨੇਡਾ ਤੋਂ ਸਾਨੂੰ ਭਿਜਵਾਇਆ ਇੱਕ ਬੜਾ ਹੀ ਪਿਆਰਾ, ਬੜਾ ਸਬਕ ਆਮੋਜ਼ ਅਖਾਣ ਹੈ ਕਿ ਰੱਬ ਨਾ ਡਾਂਗੀ ਮਾਰਦਾ, ਦੇ ਕਵੱਲੀ ਮੱਤ। ਇਹਦਾ ਦੂਜਾ ਰੂਪ ਇਹ ਵੀ ਹੈ ਕਿ ਰੱਬ ਨਾ ਡਾਂਗਾ ਮਾਰਦਾ, ਮੱਤ ਕਵੱਲੀ ਦੇ। ਜੀ ਜੀ। ਤੋ ਗੱਲ ਇਹ ਹੈ ਕਿ ਉਹਨੇ ਦੱਸਿਆ, ਇਸ ਅਖਾਣ 'ਚ ਦੱਸਿਆ ਗਿਆ ਹੈ ਕਿ ਜਦੋਂ ਬੰਦਾ ਉਹਦੇ ਰੱਬ ਸੋਹਣੇ ਦੇ ਸੱਚੇ, ਜਿਹੜੇ ਉਹਦੇ ਸੱਚੇ ਤੇ ਸੁੱਚੇ ਅਸੂਲ ਨੇ ਜੀ, ਉਹਨਾਂ ਨੂੰ ਭੁੱਲ ਕੇ ਜੀ, ਤੇ ਉਹਨਾਂ ਤੋਂ ਛੱਡ ਕੇ ਉਹਨਾਂ ਨੂੰ ਕੁਰਾਏ ਪੈ ਜਾਂਦਾ ਹੈ, ਹਾਂਜੀ, ਤੇ ਭੈੜਿਆਂ ਕੰਮਾਂ 'ਚ ਰੁੱਝ ਜਾਂਦਾ ਹੈ ਜੀ। ਤੇ ਫਿਰ ਰੱਬ ਕੀ ਕਰਦਾ ਹੈ ਕਿ ਰੱਬ ਤੇ ਤੁਹਾਨੂੰ ਦੱਸ ਦਿੱਤਾ ਵੀ ਇੰਜ ਕਰੋ ਤੇ ਇੰਜ ਕਰੋ। ਕੁਰਾਨ ਨੇ ਦੱਸ ਦਿੱਤਾ, ਨਬੀ ਪਾਕ ਨੇ ਹਦੀਸ ਰਾਹੀਂ ਦੱਸ ਦਿੱਤਾ ਕਿ ਇੰਜ ਕਰੋ, ਆਹ ਜੀਵਨ ਦਾ ਵਰਤਾਰਾ ਰੱਖੋ। ਤੇ ਰੱਬ ਤੇ ਆ ਕੇ ਕਿਸੇ ਨਾਲ ਡਾਂਗਾ ਨਹੀਂ ਮਾਰਨੀਆਂ ਜਾਂ ਬੰਦੂਕ ਫੜ ਕੇ ਪੈਰ ਨਹੀਂ ਕਿਸੇ ਨੂੰ ਕੱਢ ਮਾਰਨਾ। ਉਹ ਫਿਰ ਬੰਦੇ ਦੀ ਮੱਤ ਹੀ ਪੁੱਠੀ ਕਰ ਦਿੰਦਾ। ਉਹ ਬੰਦਾ ਫਿਰ ਜਿਹੜਾ ਨਾ ਜਿਹਨੇ ਉਜੜਨਾ ਹੁੰਦਾ, ਉਜਾੜੇ ਪੈਣਾ ਹੁੰਦਾ, ਉਹਦੀ ਫਿਰ ਮੱਤ ਜਿਹੜੀ ਹੈ ਨਾ ਪੁੱਠੀ ਰੱਬ ਕਰ ਦਿੰਦਾ। ਉਹ ਫਿਰ ਪੁੱਠੀਆਂ ਹਰਕਤਾਂ ਤੇ ਅੱਗੋਂ ਪੁੱਠੀਆਂ ਹਰਕਤਾਂ ਦੇ ਪੁੱਠੇ ਨਤੀਜੇ ਨਿਕਲਣੇ ਸ਼ੁਰੂ ਹੋ ਜਾਂਦੇ ਨੇ, ਤੇ ਇੰਜ ਜਿਹੜੇ ਨੇ ਨਾ ਉਹ ਲੋਕ ਉਜਾੜੇ ਦੇ ਰਾਹ ਪੈ ਜਾਂਦੇ ਨੇ। ਹਾਂਜੀ, ਇਸ ਵਾਸਤੇ ਇਹਦੇ 'ਚ ਇਹ ਮੱਤ ਦਿੱਤੀ ਗਈ ਹੈ ਕਿ ਹਰ ਵੇਲੇ ਰੱਬ ਕੋ ਡਰਦੇ ਰਹੋ ਔਰ ਉਹਦੀ ਆਖੀ, ਉਹਦੇ ਹੁਕਮ ਅਮਰ ਦੇ ਵਿੱਚ ਰਵੋ। ਕੋਸ਼ਿਸ਼ ਕਰੋ, ਤੁਸੀਂ ਗੁਨਾਹ ਕਰੋ ਤੇ ਫੇਰ ਵੀ ਡਰੋ, ਨਾ ਕਰੋ ਤੇ ਫੇਰ ਵੀ ਡਰਦੇ ਰਹੋ, ਇਸ ਵਾਸਤੇ ਵੀ ਕਿਤੇ ਰੱਬ ਸਾਡਾ ਨਾਰਾਜ਼ ਨਾ ਹੋ ਜਾਏ ਜੀ। ਤੇ ਜੇ ਰੱਬ ਨਾਰਾਜ਼ ਹੋ ਜਾਏ ਤੇ ਫੇਰ ਉਹਨੇ ਡਾਂਗਾ ਦੇ ਤੁਹਾਡੇ ਨਾਲ ਡਾਂਗੋ ਡਾਂਗੀ ਤੇ ਹੋਣਾ ਨਹੀਂ ਜੀ। ਹਾਂਜੀ, ਫਿਰ ਉਹਨੇ ਬੰਦੇ ਦੀ ਮੱਤ ਪੁੱਠੀ ਕਰ ਦੇਣੀ ਹੈ, ਔਰ ਉਹ ਮੱਤ ਜਿਹੜੀ ਹੈ ਉਹ ਫਿਰ ਪੁੱਠੀ ਹੋਣ ਦੇ ਨਾਲ ਉਹਦੇ ਸਾਰੇ ਕਾਰਜ ਕੰਮਕਾਰ ਪੁੱਠੇ ਹੋਣੇ ਨੇ, ਜਿਹੜੇ ਉਹਨੂੰ ਲੈ ਕੇ ਬਹਿ ਜਾਣਗੇ ਤੇ ਉਹਦਾ ਘੁੱਗੂ ਵਜਾ ਦੇਣਗੇ। ਲੋ ਜੀ ਪਿਆਰਿਓ, ਬਾਬਾ ਜੀ ਸਾਡੇ ਪਾ ਫਰਮਾਉਂਦੇ ਨੇ ਭਈ ਰੱਬ ਨਾ ਡਾਂਗੀ ਮਾਰਦਾ, ਦੇ ਮੱਤ ਕਵੱਲੀ। ਹੁਣ ਇੱਥੇ ਗੁਜ਼ਾਰਿਸ਼ ਇਹ ਵੇ, ਅਤੀਉल्लाह व ਅਤੀਉਰ ਰਸੂਲ ਇੱਕ ਜ਼ਾਬਤਾ ਇਖਲਾਕ ਬਣਾ ਦਿੱਤਾ ਗਿਆ ਹੈ ਇਨਸਾਨਾਂ ਵਾਸਤੇ। ਅੱਲਾਹ ਪਾਕ ਦੇ ਹੁਕਮਾਂ ਤੇ ਚੱਲੋ, ਨਬੀ ਪਾਕ ਦੀਆਂ ਅਹਾਦੀਸ ਤੇ ਸੁਨਤਾਂ ਦੇ ਉੱਤੇ ਅਮਲ ਪੈਰਾ ਹੋ ਜਾਓ। ਇਹ ਅੱਲਾਹ ਪਾਕ ਦੇ ਅਹਕਾਮਾਤ, ਉਹਦੇ ਕਾਨੂੰਨ ਜਿਹੜਾ ਵਾਇਲੇਟ ਕਰਦਾ, ਜਿਹੜਾ ਇਹਨਾਂ ਦੀਆਂ ਹੱਦਾਂ ਨੂੰ ਪਾਰ ਕਰਦਾ, ਹਦੂਦੁੱਲਾ ਨੂੰ, ਅੱਲਾਹ ਪਾਕ ਦੀਆਂ ਹੱਦਾਂ ਨੂੰ ਜਿਹੜਾ ਕਰਾਸ ਕਰਦਾ, ਪਿਆਰਿਓ ਅੱਲਾਹ ਪਾਕ ਸੱਚੇ ਸਾਈਂ ਦੀ ਇਹ ਸ਼ਾਨ ਨਹੀਂ
ਕਿ ਅੱਲਾਹ ਪਾਕ ਥੱਲੇ ਆ ਕੇ ਉਹਦੇ ਕੋਲੋਂ ਬਦਲਾ ਲੈਣ ਲੱਗ ਪੈਣ। ਅੱਲਾਹ ਪਾਕ ਫਿਰ ਕੀ ਕਰਦੇ ਨੇ, ਬਾਬਾ ਜੀ ਪਾ ਫਰਮਾਉਂਦੇ ਨੇ ਕਿ ਉਹਦੇ ਦਿਮਾਗ 'ਚ ਮੱਤਾਂ ਹੀ ਪੁੱਠੀਆਂ ਆ ਜਾਂਦੀਆਂ ਨੇ, ਹੰਕਾਰ ਜੋ ਭਰ ਕੱਤਦਾ ਉਹ ਫਿਰ ਦਿਮਾਗ ਖਰਾਬ ਹੋ ਜਾਂਦਾ। ਉਹ ਜਿਸ ਵੇਲੇ ਦਿਮਾਗ ਖਰਾਬ ਹੋ ਜਾਂਦਾ, ਤਕੱਬਰ 'ਚ ਬੰਦਾ ਆ ਜਾਂਦਾ ਤੇ ਗਰੂਰ ਦਾ ਅੱਲਾਹ ਪਾਕ ਸੱਚੇ ਸਾਹਿਬ ਦਾ ਫੈਸਲਾ ਹੈ ਕਿ ਗਰੂਰ ਦਾ ਸਿਰ ਨੀਵਾਂ। ਫਿਰ ਉਹ ਅਜਿਹੀਆਂ ਸੋਚਾਂ ਸੋਚਦਾ, ਜੇ ਕੰਮ ਕਰਦਾ ਕਿ ਖੁਦਾ ਉਹਦੇ ਆਪਣੇ ਹੱਥੀਂ ਉਹ ਆਪਣਾ ਬੇੜਾ ਗਰਕ ਕਰ ਲੈਂਦਾ। ਇਹ ਯਖਾਨ 'ਚ ਵੀ ਇਹ ਵੇ ਨਾ ਕਿ ਰੱਬ ਨਾ ਡਾਂਗੀ ਮਾਰਦਾ, ਅੱਲਾਹ ਪਾਕ ਥੱਲੇ ਆ ਕੇ ਕੋਈ ਉਹਨੂੰ ਡਾਂਗਾ ਨਹੀਂ ਮਾਰਦਾ। ਉਹ ਆਪ ਆਪਣੇ ਹੱਥੀਂ ਆਪਣੀਆਂ ਕਵਲੀਆਂ ਸੋਚਾਂ ਦੇ ਉੱਤੇ ਅਮਲ ਕਰਦਿਆਂ ਹੋਇਆਂ ਆਪਣੇ ਹੱਥੀਂ ਆਪਣਾ ਬੇੜਾ ਗਰਕ ਕਰ ਲੈਂਦਾ। ਬਾਬਾ ਜੀ ਜਨੂਬੀ ਕੋਰੀਆ ਦਾ ਸ਼ਹਿਰ ਹੈ ਬੋਸਨ, ਉਥੋਂ ਉਸਮਾਨ ਮੁਗਲ ਹੋਰਾਂ ਨੇ ਜਨਾਬ ਅਖਾਨ ਭਿਜਵਾਇਆ ਤੇ ਅਖਾਨ ਇੰਜੇ ਵੀ ਖਿੱਦੂ ਫੋਲਿਆਂ ਲੀਰਾਂ ਹੀ ਨਿਕਲਦੀਆਂ। ਇਹਦਾ ਮਤਲਬ ਇਹ ਵੇ ਕਿ ਜਿਹੜਾ ਬੰਦਾ ਹੁੰਦਾ ਨਾ, ਪਹਾੜ ਜਿਹੜਾ ਨਾ, ਉਹ ਕਦੀ ਵੀ ਭੱਜਣਾ ਨਹੀਂ ਚਾਹੀਦਾ। ਆਹਾ, ਜਿਹੜਾ ਤੁਹਾਡਾ ਭਰਮ ਬਣਿਆ ਨਾ, ਭਰਮ ਭਾ ਤੁਹਾਡਾ ਕਾਇਮ ਦਾਇਮ ਰਹਿਣਾ ਚਾਹੀਦਾ। ਹਾਂਜੀ, ਔਰ ਉਹ ਇੱਕ ਦੂਜੇ ਨਾਲ ਜਿਹੜਾ ਭਰਮ ਹੈ ਤੁਹਾਡਾ ਰਿਸ਼ਤੇਦਾਰਾਂ ਦਾ, ਆਪਸ ਵਿੱਚ ਯਾਰਾਂ ਦੋਸਤਾਂ ਦਾ, ਹਾਂਜੀ, ਉਹ ਭਰਮ ਕਾਇਮ ਰਹਿਣਾ ਚਾਹੀਦਾ, ਮੁਹੱਬਤ ਦਾ ਇੱਕ ਦੂਜੇ ਦੇ ਨਾਲ ਜੀ। ਲੇਕਿਨ ਜਦੋਂ ਤੁਸੀਂ ਇੱਕ ਦੂਜੇ ਦੀਆਂ ਕਮੀਆਂ ਕੁਤਾਹੀਆਂ ਨੂੰ ਉਹਨਾਂ ਨੂੰ ਵੇਖਣ ਲੱਗ ਪਓਗੇ ਜੀ, ਹਾਂਜੀ, ਤੇ ਫਿਰ ਇਹ ਹੈ ਕਿ ਹਰ ਬੰਦੇ ਵਿੱਚ ਹੀ ਕਮੀਆਂ ਨੇ, ਹਰ ਬੰਦੇ 'ਚ ਮਤਲਬ ਗੁਨਾਹ ਨੇ, ਹਰ ਬੰਦਾ ਗੁਨਾਹਗਾਰ ਹੈ। ਹਾਂਜੀ, ਤੇ ਫਿਰ ਜਦੋਂ ਉਹਨਾਂ ਦੀ ਫਰੋਲਾ ਫਰਾਲੀ ਕਰਨ ਲੱਗ ਪਓਗੇ ਫਿਰ ਉਹੋ ਹੀ ਸ਼ਕਲ ਹੋਏਗੀ ਜਿਵੇਂ ਖਿੱਦੂ ਜਿਹੜਾ ਉਹਨੂੰ ਖੋਲੋਗੇ ਫੋਲੋਗੇ ਦੇ ਵਿੱਚੋਂ ਲੀਰਾਂ ਹੀ ਨਿਕਲਣਗੀਆਂ। ਹਾਂਜੀ, ਤੋ ਖਿੱਦੂ ਫੋਲਿਆਂ ਤੇ ਲੀਰਾਂ ਹੀ ਨਿਕਲਦੀਆਂ ਨੇ। ਹੁਣ ਦੇ ਖਿੱਦੂ ਖਤਮ ਹੋ ਗਿਆ। ਅਸੀਂ ਨਿੱਕੇ ਹੁੰਦਿਆਂ ਸਾਡੀਆਂ ਮਾਵਾਂ ਬਣਾ ਕੇ ਟਾਕੀਆਂ ਜੋੜ ਕੇ ਉਹਨਾਂ ਨੂੰ ਗੋਲ ਕਰਕੇ ਤੇ ਉੱਤੇ ਸੂਈ ਦੇ ਨਾਲ ਮੋਟੇ ਧਾਗੇ ਦੇ ਉਹਨਾਂ ਨੂੰ ਪਿੜੀਆਂ ਕੱਢ ਕੇ ਦੇਣੀਆਂ ਤੇ ਉਹਦੇ ਨਾਲ ਅਸੀਂ ਖੁੰਡੀਆਂ ਲੈ ਕੇ ਤੇ ਖੇਡਦੇ ਹੁੰਦੇ ਸਾਂ। ਖਿੱਦੋ ਖੁੰਡੀ ਜੀ, ਖਿੱਦੋ ਖੁੰਡੀ ਉਹਨੂੰ ਆਂਦੇ ਸਨ। ਵਾਹ, ਤੋ ਉਹ ਜਿਹੜੇ ਕੀ ਗੇਂਦ ਨੂੰ ਗੇਂਦ ਤੇ ਉਦੋਂ ਹੈ ਹੀ ਨਹੀਂ ਸੀ, ਅਸਾਂ ਵੇਖੀ ਨਹੀਂ, ਨਾ ਹਾਕੀ ਕਦੀ ਵੇਖੀ ਸੀ ਨਾ ਸੁਣੀ ਸੀ। ਕਿਤੇ ਬਾਹਰ ਦੇ ਮੁਲਕਾਂ 'ਚ ਹੋਵੇ ਤੇ ਪਤਾ ਨਹੀਂ, ਉਦੋਂ ਟੀਵੀ ਕੋਈ ਨਹੀਂ ਸੀ ਹੁੰਦਾ। ਅੱਛਾ, ਤੋ ਗੱਲ ਇਹ ਹੈ ਕਿ ਦੱਸਿਆ ਇਹ ਗਿਆ ਕਿ ਤੁਹਾਡਾ ਜਿਹੜਾ ਭਰਮ ਇੱਕ ਦੂਜੇ ਨਾਲ ਬਣਿਆ ਨਾ, ਉਹ ਭਰਮ ਕਾਇਮ ਰਹਿਣਾ ਚਾਹੀਦਾ। ਵਾਹ ਵਾਹ, ਹਾਂਜੀ, ਉਹ ਇੱਕ ਦੂਜੇ ਦੇ ਨਾਲ ਜਿਹੜਾ ਭਰਮ ਹੈ ਨਾ ਤੁਹਾਡਾ ਬਣਿਆ, ਉਹਦੇ ਤੁਹਾਡੀ ਕੋਈ ਇੱਜ਼ਤ ਕਰਦੇ ਨੇ ਲੋਕ, ਤੁਸੀਂ ਇੱਜ਼ਤ ਕਰਾਓ, ਤੁਸੀਂ ਵੱਧ ਕੇ ਉਹਨਾਂ ਦੀ ਇੱਜ਼ਤ ਕਰੋ। ਵਾਹ, ਤੇ ਜਦੋਂ ਤੁਸੀਂ ਇਹ ਸਮਝੋਗੇ ਨਾ ਕਿ ਇਹ ਮੇਰੇ ਕੋਲ ਡਰਦੇ ਮੇਰੀ ਇੱਜ਼ਤ ਕਰਦੇ ਨੇ, ਹਾਂਜੀ, ਤੁਹਾਡੇ ਦਿਲ 'ਚ ਜਦੋਂ ਗੱਲ ਆ ਜਾਏਗੀ ਤੇ ਉਹ ਵੀ ਵੇਰ ਖਲੋਣਗੇ, ਤੇ ਜਦੋਂ ਵੇਰ ਖਲੋਣਗੇ ਤੇ ਨੱਠਦਿਆਂ ਨੂੰ ਵਾਹਣ ਇੱਕੋ ਜਿਹਾ ਹੁੰਦਾ। ਹਾਂਜੀ, ਤੇ ਫਿਰ ਕੀ ਹੋਏਗਾ? ਫਿਰ ਉਹੋ ਹੀ ਗੱਲ ਹੈ ਵੀ ਤੁਹਾਡੀਆਂ ਕਮਜ਼ੋਰੀਆਂ ਲੱਭਣ ਲੱਗਣਗੇ ਤੇ ਖਿੱਦੂ ਫੋਲਿਆ ਕਮਜ਼ੋਰੀ ਦੇ ਯਾਨੀ ਕਾਮਲ ਜ਼ਾਤ ਤੇ ਰੱਬ ਦੀ ਹੈ, ਅੱਲਾਹ ਤੇ ਰਸੂਲ ਦੀ ਹੈ। ਬਾਕੀ ਤੇ ਹਰ ਬੰਦਾ ਜਿਹੜਾ ਉਹਦੇ ਕੋਈ ਨਾ ਕੋਈ ਐ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਹੈ। ਹਾਂਜੀ, ਤੇ ਜਦੋਂ ਉਹਦੀ ਫਰੋਲਾ ਫਰੋਲੀ ਕਰੇਗਾ ਤੇ ਫਿਰ ਇਸ ਤਰ੍ਹਾਂ ਜਿਵੇਂ ਲੀਰਾਂ ਨਿਕਲਦੀਆਂ। ਇਸ ਵਾਸਤੇ ਸਾਨੂੰ ਭਰਮ ਭਾ ਜਿਹੜਾ ਉਹ ਕਾਇਮ ਦਾਇਮ ਬਣਿਆ ਤੁਹਾਡਾ, ਤੇ ਉਹਨੂੰ ਕਾਇਮ ਦਾਇਮ ਰੱਖੋ। ਹਾਂਜੀ, ਉਹਦੇ ਤੋਂ ਥੱਲੇ ਨਾ ਡਿੱਗਣ ਦੀ ਕੋਸ਼ਿਸ਼ ਕਰੋ, ਕਿਉਂਕਿ ਥੱਲੇ ਡਿੱਗੋਗੇ ਤੇ ਲੋਕ ਫਿਰ ਤੁਹਾਡੀਆਂ ਕਮਜ਼ੋਰੀਆਂ ਉਹ ਫੁੱਲਣੀਆਂ ਸ਼ੁਰੂ ਕਰ ਦੇਣਗੇ। ਤੁਹਾਡੀ ਇੱਜ਼ਤ ਚ ਲੋਕ ਕਰਦੇ ਨੇ ਦੋਹਾਂ ਹੱਥਾਂ ਨਾਲ, ਤੇ ਤੁਸੀਂ ਕੋਸ਼ਿਸ਼ ਕਰੋ ਕਿ ਇਹ ਵੱਧ ਚੜ ਕੇ ਕਰਨ ਤੇ ਤੁਸੀਂ ਉਹਨਾਂ ਦੀ ਕਰੋ। ਪਿਆਰਿਓ, ਖਿੱਦੂ ਅੱਜ ਕੱਲ ਜਿਹੜਾ ਗੇਂਦ ਹੁੰਦਾ ਨਾ ਜੀ, ਇਹਨੂੰ ਪੁਰਾਣੇ ਜ਼ਮਾਨੇ 'ਚ ਖਿੱਦੂ ਆਖਦੇ ਸਨ। ਹੁਣ ਗੇਂਦ ਉਹਨੂੰ ਬੰਦਾ ਖੋਲੇ, ਪੁਰਾਣੇ ਜ਼ਮਾਨੇ ਦਾ ਜਿਵੇਂ ਬਾਬਾ ਜੀ ਫਰਮਾਇਆ ਵੀ ਖਿੱਦੂ ਵਾਹਵਾ ਸਾਰੀਆਂ ਲੀਰਾਂ ਟਾਕੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਗੋਲ ਕਰਕੇ ਉੱਤੇ ਸੂਈ ਦੇ ਨਾਲ ਸਲਾਈਆਂ ਮਾਰ ਕੇ ਉਹ ਬੜਾ ਖੂਬਸੂਰਤ ਬਣਾ ਕੇ ਸਾਡੀਆਂ ਪੁਰਾਣੀਆਂ ਮਾਈਆਂ ਨਾਨੀਆਂ ਦਾਦੀਆਂ ਤੇ ਬਾਲਾਂ ਨੂੰ ਉਸ ਟਾਈਮ ਜਦੋਂ ਬਾਬਾ ਜੀ ਦਾ ਬਾਲਪੁਣਾ ਸੀ ਤੇ ਦਿੰਦੀਆਂ ਸਨ। ਬੱਚੇ ਉਹਨਾਂ ਨਾਲ ਖੇਡਦੇ ਸਨ। ਉੱਤੋਂ ਬੜਾ ਖੂਬਸੂਰਤ ਨਜ਼ਰ ਆਉਣ ਵਾਲਾ ਉਹ ਖਿੱਦੂ ਜਾਂ ਗੇਂਦ ਜਦੋਂ ਉਹਨੂੰ ਖੋਲ੍ਹਿਆ ਜਾਏ ਤੇ ਵਿੱਚੋਂ ਲੀਰਾਂ ਹੀ ਨਿਕਲਦੀਆਂ ਸਨ। ਤੇ ਕਿੱਡੀ ਸੋਹਣੀ ਬਾਬਾ ਜੀ ਦੀ ਗੱਲ ਹੈ ਕਿ ਬਜ਼ਾਹਰ ਵੇਖੋ ਨਾ, ਬੰਦਾ ਬੈਠਾ ਹੁੰਦਾ ਸੋਹਣੇ ਕੱਪੜੇ ਪਾ ਕੇ ਪੱਗ ਸ਼ੱਗ ਬੰਨ੍ਹ ਕੇ, ਤੇ ਕਿੱਡਾ ਉਹਦਾ ਭਰਮ ਬਣਿਆ ਹੁੰਦਾ। ਪਿਆਰਿਓ, ਅਸੀਂ ਅਗਰ ਕਿਸੇ ਦਾ ਫੁੱਲਣਾ ਫੋਲਨੇ ਆ ਤੇ ਪਰਤਾਵੇ ਦੇ ਵਿੱਚ ਉਹ ਵੀ ਸਾਡੀਆਂ ਸਾਰੀਆਂ ਬਦਸਿਫਤੀਆਂ ਜਿਹੜੀਆਂ ਨੇ ਉਹਨਾਂ ਨੂੰ ਅਯਾਂ ਕਰ ਦੇਗਾ। ਸਾਡੀਆਂ ਕਮਜ਼ੋਰੀਆਂ, ਖਾਮੀਆਂ, ਕਜੀਆਂ ਉਹ ਵੀ ਮੰਜ਼ਰ ਆਮ ਤੇ ਲੈ ਆਵੇਗਾ। ਤੇ ਗੁਜ਼ਾਰਿਸ਼ ਇਹ ਹੋਵੇ ਕਿ
ਬਾਬਾ ਜੀ ਨੇ ਕਿੱਡੀ ਪਿਆਰੀ ਗੱਲ ਕੀਤੀ ਹੈ ਕਿ ਭੜ ਭਾਜੂ ਤੇਰਾ ਬਣਿਆ ਹੈ, ਉਹਨੂੰ ਬਣਿਆ ਰਹਿਣ ਦੇ। ਜੇ ਤੂੰ ਕਿਸੇ ਦਾ ਭੜ ਭਾਗ ਗਵਾਏਗਾ ਤੇ ਉਹ ਤੇਰਾ ਭਰਮ ਲਾ ਛੱਡੇਗਾ ਔਰ ਸਭ ਕੁਝ ਬਾਹਰ ਆ ਜਾਏਗਾ। ਤੇ ਬਾਬਾ ਜੀ ਹੁਣ ਆਖਰੀ ਅਖਾਨ ਜਿਹੜਾ ਜੀ ਉਹ ਸਾਨੂੰ ਹਰਿਆਣੇ ਤੋਂ ਭਾਈ ਸੁਰਿੰਦਰ ਸਿੰਘ ਹੋਰਾਂ ਨੇ ਭਿਜਵਾਇਆ। ਉਹ ਇਸ ਤਰ੍ਹਾਂ ਭਈ ਅਮੀਰ ਦੀ ਮਰ ਗਈ ਕੁੱਤੀ ਤੇ ਸਾਰੀ ਖਲਕਤ ਟੁੱਕੀ, ਤੇ ਗਰੀਬ ਦੀ ਮਰ ਗਈ ਮਾਂ, ਉਹਦਾ ਕਿਸੇ ਨਹੀਂ ਲਿਆ ਨਾ। ਮਾਇਆ ਕੋ ਮਾਇਆ ਮਿਲੇ ਕਰ ਕਰ ਲੰਬੇ ਹਾਥ, ਤੁਲਸੀਦਾਸ ਗਰੀਬ ਦੀ ਕੋਈ ਨਾ ਪੁੱਛੇ ਬਾਤ। ਤੋ ਗੱਲ ਇਹ ਹੈ ਕਿ ਤਗੜੇ ਲੋਕ ਜਿਹੜੇ ਨੇ ਉਹਨਾਂ ਨੂੰ ਲੋਕੀ ਰਾਜ਼ੀ ਕਰਨ ਲਈ ਜੀ, ਹਾਂਜੀ, ਮਤਲਬ ਵੀ ਉਹਨਾਂ ਨੂੰ ਵੀ ਕਿਸੇ ਤਰੀਕੇ ਨਾਲ ਉਹ ਰਾਜ਼ੀ ਹੋ ਜਾਣ। ਉਹਨਾਂ ਦੀ ਅਗਰ ਕੁੱਤੀ ਵੀ ਮਰ ਜਾਏ ਤੇ ਸਾਰੇ ਲੋਕ ਜਨਾਬ ਉਹਨਾਂ ਦੀ ਖੁਸ਼ਨੂਦੀ ਹਾਸਲ ਕਰਨ ਲਈ, ਉਹਨਾਂ ਨੂੰ ਰਾਜ਼ੀ ਕਰਨ ਲਈ ਵੀ ਅਸੀਂ ਉਹਨਾਂ ਦੇ ਮੱਥੇ ਲੱਗ ਜਾਾਂਗੇ, ਹਾਂਜੀ, ਤੇ ਜਾ ਕੇ ਤੇ ਕੁੱਤੀ ਦੇ ਬਹਾਨੇ ਹੀ ਅਫਸੋਸ ਕਰ ਆਉਂਦੇ ਆ ਭਈ ਜੀ ਚੌਧਰੀ ਸਾਹਿਬ ਬੜਾ ਮਾੜਾ ਹੋਇਆ ਜੀ, ਤੁਹਾਡੀ ਕੁੱਤੀ ਮਰ ਗਈ ਹੈ, ਹਾਂਜੀ, ਤੇ ਚੌਧਰੀ ਦੀਆਂ ਅਸਾਂ ਅੱਖਾਂ 'ਚ ਰਹੀਏ, ਹਾਂਜੀ। ਤੇ ਜਿਹੜਾ ਪੂਰੀ ਦੁਨੀਆ ਦਾ ਪਾਲਣਹਾਰ ਏ ਉਹਦਾ ਨਾਂ ਨਹੀਂ ਲੈਣਾ, ਉਧਰ ਧਿਆਨ ਨਹੀਂ ਕਰਨਾ ਵੀ ਉਹ ਸਾਡਾ ਲਜਪਾਲ ਹੈ, ਹਾਂਜੀ। ਤੇ ਦੁਨੀਆ ਦੇ ਉੱਤੇ ਜਿਹੜੇ ਦੌਲਤ ਦੇ ਮਤਲਬ ਰੱਬ ਬਣੇ ਨੇ, ਬੁੱਤ ਬਣੇ ਨੇ, ਉਹਨਾਂ ਨੂੰ ਪੂਜਣ ਦੀ ਕੋਸ਼ਿਸ਼ ਕਰਨੀ ਹੈ, ਹਾਂਜੀ। ਇਹ ਦੁਨੀਆ ਦਾ ਵਰਤਾਰਾ ਜਿਹੜਾ ਬੜਾ ਬੁਰੀ ਚੀਜ਼ ਹੈ। ਔਰ ਉਹ ਮਤਲਬ ਕੁੱਤੀ ਵੀ ਮਦੇ 'ਚ ਮਿਸਾਲ ਦਸੀਏ ਭਈ ਕੁੱਤਾ ਹੁਣ ਸਭ ਤੋਂ ਛੋਟੀ ਚੀਜ਼ ਹੈ ਨਾ, ਨਕਾਰੀ ਨਕਮੀ, ਉਹ ਵੀ ਕਿਸੇ ਦੀ ਕੁੱਤੀ ਵੀ ਤਗੜੇ ਦੀ ਮਰ ਜਾਏ ਤੇ ਉੱਥੇ ਸਾਰੀ ਦੁਨੀਆ ਟੁੱਕੀ ਫਿਰਦੀ ਹੈ, ਭੱਜੀ ਫਿਰਦੀ ਹੈ, ਹਾਂਜੀ। ਚੌਧਰੀ ਸਾਹਿਬ ਬੜਾ ਮਾੜਾ ਹੋਇਆ, ਕੁੱਤੀ ਬੜੀ ਚੰਗੀ ਸੀ, ਭੌਂਕਦੀ ਬੜੀ ਚੰਗੀ ਸੀ, ਪੂਛਲ ਬੜੀ ਸੋਹਣੀ ਫੇਰਦੀ ਸੀ, ਹਾਂਜੀ, ਇਹਦਾ ਰੰਗ ਬੜਾ ਸੋਹਣਾ ਸੀ। ਅੱਛਾ, ਐਵੇਂ ਪਈਆਂ ਕੋਲੋਂ ਜੋੜ ਜੋੜ ਕੇ ਸਿਫਤਾਂ ਕਰਨੀਆਂ। ਤੇ ਦੂਜੇ ਪਾਸੇ ਕਿਸੇ ਮਾੜੇ ਦੀ ਮਾਂ ਵੀ ਮਰ ਜਾਏ ਜਿਹੜਾ ਕਿ ਉਹਦਾ ਸਭ ਤੋਂ ਨਿਗਦਾ ਸਾਕ ਹੁੰਦਾ ਹੈ, ਹਾਂਜੀ, ਤੇ ਉੱਥੇ ਵੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੁੰਦੀ, ਆਨੇ ਨੇ ਚੱਲ ਯਾਰ ਖੈਰ ਚੱਲ ਜੇ ਕਿਤੇ ਟਾਈਮ ਲੱਗਾ ਤੇ ਹੋ ਆਵਾਂਗੇ, ਨਹੀਂ ਤੇ ਨਾ ਸਹੀ, ਹਾਂਜੀ। ਸਿਰਫ ਇਹ ਹੁੰਦਾ ਵੀ ਮੈਨੂੰ ਮਾੜੇ ਕੋਲੋਂ ਫਾਇਦਾ ਕੀ ਹੋਣਾ, ਯਾਨੀ ਸਿਰਫ ਪਿੱਛੇ ਜਿਹੜਾ ਖਿਆਲ ਹੁੰਦਾ, ਜਿਹੜੀ ਸੋਚ ਹੁੰਦੀ ਏ ਕਿ ਮੈਨੂੰ ਮਾੜੇ ਕੋਲੋਂ ਕੀ ਲੱਭਤ ਹੋਣੀ ਹੈ, ਮੈਨੂੰ ਉਹਦੇ ਕੋਲ ਕੀ ਫਾਇਦਾ ਹੋਣਾ। ਇਸ ਵਾਸਤੇ ਤਗੜਿਆਂ ਅੱਗੇ ਸਲਾਮਾ ਕਰੋ ਤੇ ਤਗੜਿਆਂ ਅੱਗੇ ਝੁਕੋ। ਇਹ ਵਤੀਰਾ ਜਿਹੜਾ, ਇਹ ਵਤੀਰਾ ਬੜੀ ਬੁਰੀ ਚੀਜ਼ ਹੈ। ਇਸ ਵਤੀਰੇ ਉੱਤੇ, ਇਸ ਖਾਨ ਰਾਹੀਂ ਇਹ ਵਤੀਰਾ ਜਿਹੜਾ, ਇਹ ਜਿਹੜਾ ਬਿਹੇਵੀਅਰ ਨੂੰ ਵਤੀਰਾ ਆਂਦੇ ਨੇ, ਅੱਛਾ, ਉਹਦੇ ਉੱਤੇ ਉਹਨੂੰ ਜੁਗਤ ਕੀਤੀ ਗਈ ਹੈ, ਟਿਚਕਰ ਕੀਤੀ ਗਈ ਹੈ, ਕੋਈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਹਾਂਜੀ ਪਿਆਰਿਓ, ਸਾਡੇ ਸਮਾਜੀ ਵਰਤਾਰੇ ਬਾਜ਼ੇ ਵੇਲੇ ਸਾਨੂੰ ਡਾਢਾ ਸ਼ਰਮਿੰਦਾ ਕਰਦੇ ਨੇ। ਵੇਖੋ ਨਾ, ਇੱਕ ਸਾਡੇ ਸੁਸਾਇਟੀ ਦੇ ਵਿੱਚ, ਸਾਡੇ ਮੁਆਸ਼ਰੇ ਦੇ ਵਿੱਚ ਇੱਕ ਗਰੀਬ ਆਦਮੀ ਰਹਿੰਦਾ, ਉਹਦਾ ਜਿੱਡਾ ਮਰਜ਼ੀ ਵੱਡਾ ਨੁਕਸਾਨ ਹੋ ਜਾਏ, ਗਰੀਬ ਦੀ ਮਰ ਗਈ ਮਾਂ ਤੋਂ ਮੁਰਾਦ ਹੈ ਕਿ ਗਰੀਬ ਦਾ ਜਿੱਡਾ ਮਰਜ਼ੀ ਵੱਡਾ ਨੁਕਸਾਨ ਹੋ ਜਾਏ, ਉੱਥੇ ਕੋਈ ਫਾਤਿਹਾ ਖਾਨੀ ਵਾਸਤੇ ਵੀ ਨਹੀਂ ਜਾਂਦਾ, ਉਹਨੂੰ ਕੋਈ ਪੁਰਸਾ ਦੇਣ ਨਹੀਂ ਜਾਂਦਾ, ਉਹਦੇ ਕੋਈ ਦਿਲ ਦੀ ਤਸੱਲੀ ਤਸ਼ੱਫੀ ਵਾਸਤੇ ਜਾ ਕੇ ਚਾਰ ਅੱਖਰ ਵੀ ਨਹੀਂ ਬੋਲਦਾ। ਤੇ ਧਨਵਾਨ ਤੇ ਬਾਇਖਤਿਆਰ ਤੇ ਅਮੀਰ ਲੋਕ ਜਿਹੜੇ ਨੇ, ਉਹਨਾਂ ਦਾ ਮਾੜਾ ਜਿਹਾ ਵੀ ਕੋਈ ਨੁਕਸਾਨ ਹੋ ਜਾਵੇ ਤੇ ਉੱਥੇ ਜਾ ਕੇ ਪਏ ਹੇਜ ਜਿਤਾਣਗੇ, ਉੱਥੇ ਜਾ ਕੇ ਪਏ ਲੋਕੀ ਉਹਨਾਂ ਦੀ ਦਿਲਜੋਈ ਵਾਸਤੇ ਉਹਨਾਂ ਦੇ ਅੱਗੇ ਪਿੱਛੇ ਪੈ ਫਿਰਨਗੇ। ਚੌਧਰੀ ਸਾਹਿਬ ਬੜੀ ਮਾੜੀ ਗੱਲ ਹੋਈ, ਜਿਵੇਂ ਬਾਬਾ ਜੀ ਨੇ ਦੱਸਿਆ। ਹਾਲਾਂਕਿ ਹੱਕ ਤੇ ਇਹ ਵੇ ਕਿ ਅਮੀਰ ਆਦਮੀ ਦੀ ਜੇ ਕੁੱਤੀ ਵੀ ਮਰ ਗਈ ਹੈ ਤੇ ਪਿਆਰਿਓ, ਤੇ ਅੱਗੋਂ ਨਵੀਂ ਬਾਹਰੋਂ ਹੋਰ ਇੰਪੋਰਟ ਕਰ ਲੈਗਾ, ਉਹਨੂੰ ਕੀ ਫਰਕ ਪੈਂਦਾ ਛੋਟੇ ਮੋਟੇ ਨੁਕਸਾਨ ਦਾ। ਕੁੱਤੀ ਤੋਂ ਮੁਰਾਦ ਹੈ ਵੇ ਕਿ ਛੋਟਾ ਮੋਟਾ ਨੁਕਸਾਨ ਹੋ ਗਿਆ ਅਮੀਰ ਆਦਮੀ ਦਾ, ਧਨਵਾਨ ਦਾ, ਉਹਨੂੰ ਕੀ ਭਾਰ ਹੈ। ਤੇ ਗਰੀਬ ਦਾ ਵੱਡੇ ਤੋਂ ਵੱਡਾ ਨੁਕਸਾਨ, ਉਹ ਤੇ ਪਹਿਲੇ ਹੀ ਗਰੀਬ ਸੀ, ਉਤੋਂ ਉਹਦਾ ਐਡਾ ਵੱਡਾ ਨੁਕਸਾਨ ਹੋ ਗਿਆ, ਉਹਦੇ ਨਾਲ ਕੋਈ ਜਾ ਕੇ ਅਫਸੋਸ ਨਹੀਂ ਕਰਦਾ, ਕੋਈ ਉਹਨੂੰ ਪੁਰਸਾ ਨਹੀਂ ਦਿੰਦਾ। ਇਹ ਜਿਹੜਾ ਸਾਡਾ ਇੱਕ ਬੁਰਾ ਸਮਾਜੀ ਰਵੱਈਆ ਹੈ, ਇਹਦੀ ਨਿੰਦਿਆ ਕੀਤੀ ਗਈ ਹੈ ਇਸ ਅਖਾਣ ਦੇ ਵਿੱਚ। ਪਿਆਰਿਓ, ਸਾਡੇ ਅੱਜ ਦੇ ਵਿਲਾਗ ਦਾ ਵੇਲਾ ਹੁਣ ਮੁੱਕ ਗਿਆ, ਤੁਹਾਡੇ ਕੋਲੋਂ ਲਵਾਂਗੇ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਵੇਲੀ। ਲਓ ਜੀ।
ਚੱਲ ਮੇਲੇ ਨੂੰ ਚਲੀਏ। रौनक हो जाऊं चट